इन होठों पे आए। वाह वाह, क्या बात है। दूर कहीं ले जाए, वाह वाह। ਉਹਨੇ ਕਿਹਾ ਤੇਰਾ ਪਤਾ ਕੀਤਾ ਤੂੰ ਮੱਕੇ ਹੈ ਤੂੰ ਮਦੀਨੇ ਫਿਰਨਾ ਹੈ ਮੈਂ ਸਾਨੂੰ ਕਿਦਾਂ ਪਤਾ ਕਿਹੜੇ ਮਫਹੂਮ ਚ ਲੈ ਰਹੇ ਸਾਨੂੰ ਕਿਹਦਾ ਪਤਾ ਲੱਗ ਨਹੀਂ 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 ਮੈਂ ਗਵਾਂਡਰਾ ਕਰ ਦੇਣਾ ਸੀ ਜਿੰਜ ਅੰਜਮ ਭਾਈ ਦੇ ਹਾਂ ਬੁਲਬੁਲ ਨੇ ਨਾ ਰਾਣਾ ਸਾਹਿਬ ਹਾਂਜੀ ਮੇਰੀ ਇੱਕ ਬੁਲਬੁਲ ਹੈ ਜਿਹੜੀ ਹਰ ਵੀਡੀਓ ਦੇ ਵਿੱਚ ਜਿਨ੍ਹਾਂ ਦਾ ਮੈਂ ਨਾਂ ਲੈਣਾ ਗੁਲਾਮ ਲਈ ਉਹ ਮੇਰੀ ਬੁਲਬੁਲ ਹੈ ਕਿੱਧਰ ਹੈ ਗੁਲਾਮ ਲਈ ਇਹ ਪਿੱਛੇ ਪਿਆ ਜੀ ਗੁਲਾਮ ਲਈ ਸਾਹਿਬ ਗੁਲਾਮ ਅਲੀ ਸਾਹਿਬ ਔਰ ਇਹਨਾਂ ਦੀ ਤੇ ਬਾਬਾ ਜੀ ਦੀਆਂ ਕਾਫੀ ਚੀਜ਼ਾਂ ਮੁਸ਼ਤਰਕ ਨੇ ਇੱਕ ਦੱਸ ਦਿਓ ਕੋਈ ਇੱਕ ਦੱਸ ਦਿਓ ਇੱਕ ਚੀਜ਼ ਕੋਈ ਇੱਕ ਦੱਸ ਦਿਓ ਇੱਕ ਕਹਿ ਵੇ ਕਿ ਦੋਨੋਂ ਜ਼ਨਾਨੀ ਤੋਂ ਦੂਰ ਨੇ अस्सलाम वालेकुम। ਸਿਆਣੇ ਕਹਿੰਦੇ ਆ ਵੀ ਕਾਲੇ ਕਾਨ ਹੋਣ ਬੱਗੇ ਚਾਹੇ ਮਣਾ ਮੂੰਹ ਸਾਬਣ ਲੱਗੇ ਵੀ ਬੰਦਾ ਆਪਣੀ ਗੱਲ ਤੇ ਖੜਾ ਰਹੇ। ਦੁਨੀਆ ਜਿੰਨੀ ਵੀ ਤਰੱਕੀ ਕਰ ਗਈ, ਸਾਇੰਸ ਨੇ ਬੜੀ ਤਰੱਕੀ ਕਰ ਲਈ ਵੀ ਵਨ ਪਵਨੀਆਂ ਸ਼ੈਵਾਂ ਆਜ਼ਾਦ ਹੋ ਗਈਆਂ, ਦੁਨੀਆ ਬਦਲ ਕੇ ਖਬਰੇ ਕਿੱਥੇ ਦੀ ਕਿੱਥੇ ਪਹੁੰਚ ਗਈ, ਪਰ ਅਸੀਂ ਆਪਣੀ ਰਹਿਤਲ ਬਹਿਤਲ ਨਾਲ ਜੁੜੇ ਰਹੀਏ, ਆਪਣੀ ਅਸਲ ਵਿਖਾਦੇ ਰਹੀਏ ਵੀ ਜਿਹੜੀ ਪੰਜਾਬੀਅਤ ਆ ਨਾ ਉਹ ਅੱਜ ਵੀ ਆਪਣੇ ਉਦਾਂ ਹੀ ਮਿਠਾਸ ਲੈ ਕੇ ਬੈਠੀ ਆ, ਉਦਾਂ ਹੀ ਉਹ ਮਿੱਠੀ ਬੋਲੀ। ਉਹ ਸਿਆਣੇ ਕਹਿੰਦੇ ਆ ਨਾ ਵੀ ਧੂੜ ਡਾਇਆ ਚੰਨ ਨਹੀਂ ਲੁਕਦਾ। ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜੇ, ਵਨ ਸਵੰਨੀ ਦੁਨੀਆ ਬਦਲਦੀ ਰਵੇ, ਪਰ ਜਿਹੜੀ ਸਾਡਾ ਪੰਜਾਬ ਆ, ਸਾਡਾ ਪਿਛੋਕੜ ਆ, ਸਾਡੀ ਅਸਲ ਆ, ਜਿਹੜੀ ਸਾਡੀ ਮਿੱਟੀ ਦੀ ਅਸਲ ਜਿਹਦੇ ਨਾਲ ਅਸੀਂ ਜੁੜੇ ਹੋਏ ਆ, ਵੀ ਉਹ ਗੱਲ ਅੱਜ ਵੀ ਵਸੇਬ ਉੱਦਾਂ ਹੀ ਹੈ। ਜਿੱਦਾਂ ਤੁਸੀਂ ਦੇਖ ਰਹੇ ਆ ਵੀ ਅੱਜ ਵੀ ਅਸੀਂ ਰਲ ਕੇ ਬੈਠੇ ਆ, ਸੱਥ ਲੱਗੀ ਆ, ਬੈਠਕ ਲੱਗੀ ਆ, ਜਿੱਦਾਂ ਪਿੰਡਾਂ ਦੇ ਵਿੱਚ ਲੱਗਦੀ ਹੁੰਦੀ ਆ। ਤੇ ਸਾਡੇ ਕੋਲ ਅੱਜ ਸਾਡਾ ਭਰਾ ਜੀ ਤੁਸੀਂ ਦੇਖ ਲਿਆ ਹੋਣਾ ਤਵੱਕਲ ਅਬਾਸ ਸਾਹਿਬ ਬੈਠੇ ਆ, ਕਿਸੇ ਤਾਰਫ ਦੇ ਮੁਹਤਾਜ ਨਹੀਂ। ਬੜੇ ਲੋਕ ਸਾਡੇ ਪਰਦੇਸੀ ਪੁੱਤਰ, ਸਾਡੇ ਚੜ੍ਹਦੇ ਪੰਜਾਬ ਦੇ, ਸਾਡੇ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਦੇ ਆ, ਜਿਹੜੇ ਆਪਣੇ ਵਸੇਬ ਨਾਲ, ਆਪਣੀ ਪਛਾਣ ਨਾਲ, ਆਪਣੀ ਅਸਲ ਨਾਲ ਜਿਹੜੇ ਪਿਆਰ ਕਰਦੇ ਆ, ਉਹ ਸਾਰੇ ਇਹਨਾਂ ਨੂੰ ਜਾਣਦੇ ਆ ਤੇ ਇਹਨਾਂ ਦੀ ਮਿੱਠੀ ਬੋਲੀ ਨੂੰ ਵੀ ਜਾਣਦੇ ਆ। ਉਹ ਅਗਲੇ ਦਿਨ ਇੱਕ ਨਾ ਗੱਲ ਸੁਣੀ ਜੀ ਜੀ ਇੱਕ ਬਜ਼ੁਰਗ ਤੋਂ, ਉਹ ਕਹਿੰਦਾ ਵੀ ਨਾ ਜਿਹੜਾ ਕੋ ਬਾਜ਼ ਦਾ ਬੱਚਾ ਨਾ ਉਹ ਮੁਰਗੀਆਂ ਦੇ ਚੂਚਿਆਂ 'ਚ ਰਲ ਗਿਆ ਤੇ ਉਹਨੂੰ ਪਾਉਂਦਾ ਰਿਹਾ ਦਾਣਾ ਤੇ ਉਦਾਂ ਹੀ ਉਹ ਵੀ ਸਮਝੇ ਵੀ ਮੈਂ ਮੁਰਗੀ ਆ। ਤੇ ਕੋਈ ਬੰਦਾ ਆਇਆ ਸਿਆਣਾ, ਉਹ ਕਹਿੰਦਾ ਵੀ ਯਾਰ ਇਹ ਤੂੰ ਕੀ ਕੀਤਾ ਹੋਇਆ? ਉਹ ਕਹਿੰਦਾ ਵੀ ਮੈਂ ਕੀ ਕੀਤਾ, ਵੀ ਉਹ ਹੁਣ ਆਪ ਸਮਝਦਾ ਹੀ ਮੁਰਗੀ ਆ, ਮੁਰਗੀਆਂ ਤਰ੍ਹਾਂ ਉਹ ਇਦਾਂ ਕੁੜਕੁੜ ਕਰੇ ਤੇ ਉਦਾਂ ਹੀ ਦਾਣੇ ਚੁਗੇ। ਬਿਲਕੁਲ ਸਹੀ। ਉਹਨੂੰ ਫੜ ਕੇ ਲੈ ਗਿਆ, ਉਹ ਫੜ ਕੇ ਲੈ ਗਿਆ ਨਾ ਤੇ ਉਹਨੂੰ ਜਾ ਕੇ ਬਥੇਰੇ ਉਹਨੇ ਟੇਵੇ ਲਾਏ ਵੀ ਯਾਰ ਤੂੰ ਬਾਜ਼ ਆ, ਵੀ ਤੂੰ ਮੁਰਗੀ ਨਹੀਂ। ਬਿਲਕੁਲ ਠੀਕ। ਪਰ ਕੋਈ ਨਾ, ਜਦੋਂ ਪਰਪੂਰ ਆਏ ਨਾ ਅਖੀਰ ਉਹ ਪਹਾੜ ਤੇ ਜਾ ਕੇ ਨਾ ਉਹਨੂੰ ਕਹਿੰਦਾ ਲੈ ਫਿਰ ਉਹਨੂੰ ਜਾਂ ਮਰ ਜਾਏਗਾ ਤੇ ਜਾਂ ਫਿਰ ਤਰ ਜਾਏਗਾ ਜਾਂ ਤੂੰ ਆਪਣੇ ਆਪ ਨੂੰ ਪਛਾਣ ਜਾਏਗਾ। ਉਹਨੇ ਉੱਤੋਂ ਜੋ ਸਿੱਟਿਆ ਨਾ ਤੇ ਹੁਣ ਜਾਣ ਤਾਂ ਸਭ ਨੂੰ ਪਿਆਰੀ ਗੱਲ ਕਾਦੀ ਵੀ ਨਾ, ਹਿਲਦਾ ਜੁਲਦਾ ਨਾ ਉਹ ਉੱਡਿਆ। ਤੇ ਜਦੋਂ ਉਹਨੇ ਵੇਖਿਆ ਵੀ ਜ਼ਮੀਨ ਤੋਂ ਮੈਂ ਇੰਨਾ ਉੱਚਾ, ਉਹ ਪਛਾਣ ਗਿਆ ਵੀ ਮੈਂ ਬਾਜ਼। ਉਹਦੀ ਰਹਿਤਲ ਬਹਿਤਲ ਬਦਲ ਗਈ, ਉਹਦੀ ਸ਼ਾਨ ਬਦਲ ਗਈ। ਜੇ ਅਸੀਂ ਪਛਾਣ ਜੀਏ ਨਾ ਆਪਣੀ ਰਹਿਤਲ ਬਹਿਤਲ ਨੂੰ, ਆਪਣੀ ਅਸਲ ਨੂੰ, ਸਾਡੇ ਵਰਗੀ ਠਾਠ ਕਿਸੇ ਦੀ ਨਹੀਂ, ਸਾਡੇ ਪੰਜਾਬ ਵਰਗੀ, ਸਾਡੀ ਪੰਜਾਬੀਅਤ ਵਰਗੀ ਠਾਠ ਕਿਸੇ ਦੀ ਨਹੀਂ। ਤੇ ਇਹ ਠਾਠ ਸਾਨੂੰ ਦੁਬਾਰਾ ਚੇਤੇ ਕਰਾ ਰਿਹਾ ਸਾਡਾ ਭਰਾ ਤਵੱਕਲ ਅਬਾਸ ਸਭ, ਦੱਸਣ ਦੀ ਲੋੜ ਹੀ ਕੋਈ ਨਹੀਂ। ਤੇ ਫਿਰ ਇਹ ਜਿਹੜੇ ਸ਼ਹਿਰ ਦੇ ਵਿੱਚੋਂ ਇੰਨਾ ਸਫ਼ਰ ਕਰਕੇ ਤੇ ਇੰਨੀ ਚਾਹਤ ਲੈ ਕੇ, ਇੰਨੀ ਮੁਹੱਬਤ ਲੈ ਕੇ ਵੀ ਸਾਨੂੰ ਇੱਜ਼ਤ ਦੇਣ ਵਾਸਤੇ ਪਹੁੰਚਿਆ ਸਿਆਲਕੋਟ ਤੋਂ। ਸਿਆਲਕੋਟ ਦਾ ਜਦੋਂ ਨਾਂ ਆਂਦਾ, ਸਿਆਲਕੋਟ ਜੀ ਸਾਡੇ ਪਾਕਿਸਤਾਨ ਦਾ ਬੰਕ ਆ। ਬਿਲਕੁਲ ਐਸਾ ਜਿੱਦਾਂ ਸਾਰੇ ਪਰਦੇਸੀ ਪੁੱਤਰ ਮੁਲਕ ਨੂੰ ਚਲਾ ਰਹੇ ਆ ਨਾ, ਇਦਾਂ ਹੀ ਸਾਡਾ ਜ਼ਿਲ੍ਹਾ ਉਹ ਜਿਵੇਂ ਸਿਰ ਦਾ ਤਾਜ ਆ ਨਾ, ਇਦਾਂ ਸਿਆਲਕੋਟ ਆ। ਸਾਡੇ ਪਾਕਿਸਤਾਨ ਦੇ ਬਾਕੀ ਜ਼ਿਲ੍ਹੇ ਸਿਆਲਕੋਟ ਨੂੰ ਦੁਬਈ ਸਮਝਦੇ ਆ। ਤੁਸੀਂ ਦੇਖਿਆ ਹੀ ਨਾ ਜੀ, ਕੋਈ ਐਸਾ ਜ਼ਿਲ੍ਹਾ ਨਹੀਂ ਜਿੱਥੋਂ ਲੋਕ ਮਜ਼ਦੂਰੀ ਕਰਨ ਵਾਸਤੇ ਸਿਆਲਕੋਟ ਨਾ ਜਾਂਦੇ ਹੋਣ। ਤੇ ਮੈਨੂੰ ਥੋੜੀ ਜਿਹੀ ਹੈਰਾਨੀ ਇਸ ਗੱਲ ਤੇ ਹੋਈ ਵੀ ਸਿਆਲਕੋਟ ਦੇ ਲੋਕ ਤਾਂ ਵੀ ਸਿਰਫ ਗਿਣਤੀ ਕਰਦੇ ਨੋਟਾਂ ਦੀ, ਡਾਲਰ ਗਿਣਦੇ, ਬਣੀਏ ਪੂਰੇ। ਤੇ ਉਹ ਉੱਥੋਂ ਇਦਾਂ ਦਾ ਹੀਰਾ ਉੱਠੇ ਜਿਹੜਾ ਹਾਸੇ ਮਖੌਲ ਦੇ ਵਿੱਚ ਸੋਹਣੇ ਸਨੇਹੇ ਦੇਵੇ, ਆਪਣੇ ਬਜ਼ੁਰਗਾਂ ਦੇ ਸਨੇਹੇ ਦੇਵੇ। ਉਹ ਜਿਹੜੀ ਦਾਸਤਾਨ ਗੋਈ, ਜਿਹੜੀ ਅੱਗੇ ਗੱਲ ਨਾਸਬ ਕਰ, ਦਾਸਤਾਨ ਗੋਈ ਜਿਹੜੀ ਖੜੀ ਗਈ ਸੀ, ਗਵਾਚ ਗਈ ਸੀ, ਜਿਹੜੇ ਅਸੀਂ ਨਾਨਾ ਨਾਨੀ ਦਾਦਾ ਦਾਦੀ ਆਪਣੇ ਮਾਂ ਪਿਓ ਤੋਂ ਸੁਣਦੇ ਸੀ, ਸਾਨੂੰ ਆਪਣੀ ਉਹ ਰਹਿਤਲ ਬਹਿਤਲ ਜਿਹੜੀ ਚੇਤੇ ਕਰਾਈ ਹੈ। ਪੂਰੇ ਪੰਜਾਬੀਆਂ ਤੇ ਪੂਰੇ ਪੰਜਾਬ ਤੇ ਤੁਹਾਡਾ ਇਹਸਾਨ ਹੈ, ਯਕੀਨ ਇਹ ਅੱਲਾਹ ਤਾਲਾ ਦਾ ਕਰਮ ਹੈ ਜੀ। ਰੱਬ ਦੀ ਜ਼ਾਤ ਨੇ ਤੁਹਾਨੂੰ ਚੁਣਿਆ, ਤੁਹਾਡੇ ਤੋਂ ਇਹ ਕੰਮ ਲਿਆ ਤੇ ਆਪਣੀ ਉਹ ਜਿਹੜੀ ਸਾਡੀ ਠਾਠ ਸੀ ਨਾ, ਉਹ ਤੁਸੀਂ ਦੁਬਾਰਾ ਮੁੜ ਕੇ ਚੇਤੇ ਕਰਾਈ। ਬਿਲਕੁਲ। ਅੱਛਾ, ਦੋ ਚਾਰ ਮਿੱਠੀਆਂ ਗੱਲਾਂ ਕਰਨ ਤੋਂ ਬਾਅਦ ਨਾ ਜੀ ਤੁਸੀਂ ਉਹ ਸਾਨੂੰ ਉਹ ਇੱਕ ਵਾਰੀ ਉਹ ਦਾਸਤਾਨ ਵੀ ਕੋਈ ਸੁਣਾਣੀ ਹੈ। ਇੱਕ ਤੁਹਾਡੀ ਗੱਲ ਬੜੀ ਉਹ ਪਸੰਦ ਕੀਤੀ ਹੈ, ਸਾਡੇ ਵੀ ਬਜ਼ੁਰਗ ਇੱਥੇ ਬੜੀ ਤਾਰੀਫ ਕਰ ਰਹੇ ਸੀ। ਬਹੁਤ ਸ਼ੁਕਰੀਆ। ਉਹ ਸਾਰੇ ਬੈਠੇ ਆ, ਅਸੀਂ ਉਹ ਵੀ ਸੁਣਾਂਗੇ ਤੁਹਾਡੇ ਤੋਂ। ਉਹ ਜਿਹੜੀ ਬਹੁਤ ਹੀ ਮਸ਼ਹੂਰ ਹੋਈ ਆ, ਉਹ ਤੀਵੀਂ ਬੰਦੇ ਵਾਲੀ, ਉਹ ਜਿਹੜੀ। ਹਾਂ, ਤੇ ਤਵੱਕਲ ਬਾਦ ਸਾਹਿਬ ਹੁਣ ਤੁਸੀਂ ਗੱਲ ਕਰਨੀ, ਅਸੀਂ ਤਾਂ ਅੱਗੇ ਵੀ ਖਾ ਪਾਉਂਦੇ ਰਹਿੰਦੇ ਜੀ। ਸਭ ਤੋਂ ਪਹਿਲੇ ਤਾਂ ਸਭ ਨੂੰ ਸਲਾਮ ਅਲੈਕਮ।
ਔਰ ਸਤਿ ਸ੍ਰੀ ਅਕਾਲ ਹਾਂ ਜਿਹੜੇ ਸਾਡੇ ਬਾਹਰ ਚੜ੍ਹਦੇ ਪੰਜਾਬ ਤੋਂ ਜਾਂ ਬਰੂਨੇ ਮੁਲਕ ਜਿਹੜੇ ਸੁਣ ਰਹੇ ਨੇ ਸਾਰੇ, ਤੇ ਅੰਜਮ ਭਾ ਦਾ ਬਹੁਤ ਸ਼ੁਕਰੀਆ, ਜਿਉਂਦੇ ਵਾਸਤੇ ਤੁਸੀਂ ਬਹੁਤ ਮੁਹੱਬਤ ਦਿੱਤੀ ਹੈ। ਤੁਸੀਂ ਆਪਣੇ ਘਰ ਬੈਠੇ। ਬਿਲਕੁਲ ਜੀ, ਬਹੁਤ ਸ਼ੁਕਰੀਆ। ਤੇ ਉਹ ਗੱਲ ਐਸਾ ਹੈ ਕਿ ਚੁੱਕੇ ਅਸੀਂ ਜਿੱਥੇ ਵੀ ਜਾਂਦੇ ਹਾਂ ਉਹ ਜ਼ਿਆਦਾ ਫਰਮਾਇਸ਼ ਹਾਂ ਉਹਦੀ ਕੀਤੀ ਜਾਂਦੀ ਹੈ। ਹਾਂ ਤੇ ਗੱਲਾਂ ਤੇ ਬੜੀਆਂ ਨੇ, ਲੇਕਿਨ ਚਲੋ ਐਸੇ ਗੱਲ ਤੋਂ ਸਟਾਰਟ ਕਰ ਰਹੇ ਹਾਂ ਕਿ ਖਾਨਦਾਨੀ ਜਿਹੜਾ ਨਿਜ਼ਾਮ ਹੈ ਪਾਕਿਸਤਾਨ ਦੇ ਅੰਦਰ ਔਰ ਇੰਡੀਆ ਦੇ ਅੰਦਰ, ਪੰਜਾਬੀ ਜਿਹਨੂੰ ਅਸੀਂ ਕਵਾਂਗੇ ਪੂਰਾ ਪੰਜਾਬ, ਇਹ ਤਾਂ 1947 ਚ ਵੱਖਰਾ ਵੱਖਰਾ ਹੈ ਨਾ। ਪਹਿਲੇ ਤਾਂ ਪੰਜਾਬ ਹੀ ਹੈ, ਇਹਦੀ ਜਿਹੜੀ ਹਿਸਟਰੀ ਸਾਰੀ। ਉਹ ਦੋ ਨਾ ਮੀਆਂ ਬੀਵੀ ਸ਼ਾਦੀ ਹੋ ਗਈ ਨਵੀਂ ਨਵੀਂ, ਮੁੰਡਾ ਸੀ ਇੱਕ ਪੰਜਾਬੀ, ਤੇ ਉਹਨਾਂ ਦੇ ਯਾਰ ਕਹਿਣ ਲੱਗੇ ਵੀ ਤੇਰਾ ਵਿਆਹ ਹੋ ਗਿਆ ਹੈ, ਤੇ ਬਈ ਜਣਿਆ ਇੰਜੇ ਕਿ ਤੂੰ ਆਪਣੀ ਬੁੱਢੀ ਤੇ ਰੋਹ ਪਾਣਾ ਹੈ, ਤੇ ਉਹਦਾ ਤਰੀਕਾ ਜਿਹੜਾ ਤੈਨੂੰ ਪਤਾ। ਉਹਨੇ ਕਿਹਾ ਮੈਨੂੰ ਨਹੀਂ ਤਰੀਕਾ ਪਤਾ। ਉਹਨੇ ਕਿਹਾ ਕਰਨਾ ਇੰਜੇ, ਅਸੀਂ ਤੈਨੂੰ ਤਰੀਕਾ ਦੱਸ ਦਿੰਨੇ ਆ, ਤੇ ਤੈਨੂੰ ਦਾਂਗੇ ਕਿ ਬਿੱਲੀ ਦਾ ਬੱਚਾ। ਹਾਂ ਹਾਂ ਤੇ ਉਹ ਬਿੱਲੀ ਦਾ ਬੱਚਾ ਤੂੰ ਦੁਲਹਨ ਦੇ ਕਮਰੇ 'ਚ ਜਾ ਕੇ ਨਾ, ਤੇ ਉਹਨੂੰ ਮਾਰ ਹੜਨਾ। ਓਹੋ, ਤੇ ਉਹ ਜਦੋਂ ਮਰ ਜਾਏਗਾ ਤਾਂ ਤੇਰੀ ਬੀਵੀ ਦੇਖੇਗੀ ਇਹ ਤੇ ਬੜਾ ਜ਼ਾਲਮ ਹੈ, ਉਹ ਕੌੜਾ ਬੰਦਾ, ਕੌੜਾ ਬੰਦਾ ਹੈ, ਕੱਬਾ ਖੱਬਾ, ਤੇ ਉਹ ਡਰ ਜਾਏਗੀ ਸਾਰੀ ਜ਼ਿੰਦਗੀ। ਡਰ ਜੂ। ਸਾਰੀ ਜ਼ਿੰਦਗੀ ਤੇਰੀ ਤਾਬੇਦਾਰ ਰਹੇਗੀ। ਉਹਨੇ ਕਿਹਾ ਵੀ ਇਹ ਨੁਸਖਾ ਜਿਹੜਾ ਹੈ ਨਾ ਬਾਬਾ ਜੀ ਇਹ ਠੀਕ। ਹਾਂ ਉਹ ਸ਼ਾਦੀ ਦੀ ਰਾਤ ਜਦ ਕਿ ਦੁਲਹਨ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਮੈਂ ਘੁੰਗਟ ਪਾਇਆ ਹੈ, ਹਾਂ ਮੇਰਾ ਮੀਆਂ ਆਏਗਾ, ਦਰਵਾਜ਼ਾ ਖੋਲੇਗਾ, ਆ ਕੇ ਮੇਰਾ ਘੁੰਗਟ ਚੁੱਕੇਗਾ, ਮੇਰਾ ਹੱਥ ਫੜੇਗਾ, ਹਾਂ ਕੋਈ ਪਿਆਰ ਭਰੀਆਂ ਗੱਲਾਂ ਕਰੇਗਾ। ਗੱਲਾਂ ਕਰ। ਲੜਕੀ ਇਹ ਸੋਚ ਰਹੀ ਹੁੰਦੀ, ਜਦ ਕਿ ਲੜਕੇ ਦੇ ਯਾਰ ਜਿਹੜੇ ਨੇ ਨਾ ਮੁੰਡੇ ਦੇ, ਉਹ ਉਹਨਾਂ ਨੇ ਕਹਾਣੀ ਹੋਰ ਸੁਣਾਈ ਹੁੰਦੀ। ਹਾਂ ਉਹ ਮੁੰਡੇ ਨੂੰ ਬਿੱਲੀ ਦਾ ਬੱਚਾ ਦਿੰਦੇ ਨੇ ਭਾਜੀ। ਉਹ ਅੰਦਰ ਆਂਦਾ, ਕੁੰਡੀ ਲਾਂਦਾ, ਉਹ ਜ਼ਨਾਨੀ ਹੁਣ ਮਸੈਰੀ ਦੇ ਵਿੱਚ ਨਾ ਘੁੰਗਟ ਪਾ ਕੇ ਬੈਠੀ ਇੰਤਜ਼ਾਰ ਕਰਦੀ ਪਈ ਹੈ ਕਿ ਉਹ ਲਾੜਾ ਆ ਰਿਹਾ। ਉਹ ਲਾੜਾ ਸਾਹਿਬ ਜਦੋਂ ਅੰਦਰ ਆਉਂਦੇ ਨੇ ਨਾ, ਤੇ ਉਹ ਬਿੱਲੀ ਦੇ ਬੱਚੇ ਨੂੰ ਜ਼ਮੀਨ ਤੇ ਪਟਕਦੇ ਨੇ। ਹਾਂ ਬਿੱਲੀ ਚੂੰਕਿ ਜਿਮਨਾਸਟਿਕ ਹੁੰਦੀ, ਹਾਂ ਉਹ ਛੱਤ ਵੀ ਪੈਂਦੀ, ਪੈਰਾਂ ਭਾਰ ਪੈਂਦੀ। ਹਾਂ ਹਾਂਜੀ, ਇਦਾਂ ਇਦਾਂ। ਉਹਨੇ ਨਾ ਉਹ ਜਦੋਂ ਛੁੱਟੀ ਤੋਂ ਪੈਰਾਂ ਭਾਰ ਪਿਆ, ਉਹਨੇ ਬੱਚਾ ਫੇਰ ਉਠਾਇਆ ਤੇ ਫੇਰ ਜ਼ਮੀਨ ਤੇ ਪਟਿਆ। ਉਹ ਮਰੇ ਨਾ, ਉਹ ਮਰੇ ਨਾ, ਉਹ ਪੈਰਾਂ ਭਾਰ ਪਈ ਸੀ। ਉਹ ਜਦੋਂ ਤੀਸਰੀ ਦਫਾ ਮਾਰਿਆ ਨਾ, ਉਹ ਲੜਕੀ ਜਿਹੜੀ ਨਾ ਜ਼ਨਾਨੀ, ਉਹ ਵੇਖਦੀ ਪਈ ਹੈ ਕਿ ਇਹ ਬਾਬੇ ਹੋਰੀ ਕੀ ਕਰਦੇ ਨੇ। ਉਹ ਕਹਿੰਦੀ ਏ ਕਿ ਮੇਰੇ ਸ਼ੋਹਰੇ ਨਾਮਦਾਰ, ਹਾਂ ਇਹ ਦੱਸੋ ਕੀ ਕਰਦੇ ਹੋਵੇ। ਹਾਂ ਉਹ ਕਹਿੰਦਾ ਬਿੱਲੀ ਦਾ ਬੱਚਾ ਮਾਰ ਰਿਹਾ। ਉਹਨੇ ਬੈਗ ਦੇ ਵਿੱਚੋਂ ਪਿਸਤੌਲ ਕੱਢਿਆ, ਉਹਨੂੰ ਬੁਲਟ ਮਾਰਿਆ, ਤੇ ਉਹਨੇ ਠਾ ਕਰਕੇ ਨਾ ਮਾਰਿਆ। ਇਦਾਂ ਮਾਰਦਾ। ਉਹਨੇ ਕਿਹਾ ਬਿੱਲੀ ਦਾ ਬੱਚਾ ਇੰਜ ਮਾਰੀਦਾ। ਲੈ ਪਾਲਾ ਰੋਬ ਤੂੰ ਤਾਂ। ਉਹ ਜਿਹੜਾ ਇੰਜ ਕਰਨਾ ਹੈ ਇੰਜ ਹੋ ਗਿਆ। ਹਾਏ ਹਾਏ ਹਾਏ। ਵੀ ਗੱਲ ਹੈ ਵੇ ਕਿ ਇਹ ਲਤੀਫਾ ਨਹੀਂ, ਹਾਂ ਇਹ ਇੱਕ ਸਬਕ ਹੈ। ਸਬਕ ਆ, ਬਹੁਤੀ ਚਲਾਕੀ ਵੀ ਨਹੀਂ ਚੱਲਦੀ। ਇਹ ਜਿਹੜਾ ਮੀਆਂ ਬੀਵੀ ਦਾ ਤਲਕ ਹੈ ਨਾ, ਉਹ ਪਿਆਰ ਮੁਹੱਬਤ ਔਰ ਇੱਜ਼ਤ ਇਹਤਰਾਮ ਦਾ। ਉਹਦੇ ਚਲਾਕੀ ਹੈ ਨਹੀਂ, ਉਹਦੇ 'ਚ ਕੋਈ ਚਲਾਕੀ ਨਹੀਂ। ਹਾਏ ਹਾਏ ਹਾਏ। ਅਗਰ ਤੁਸੀਂ ਕਹੋ ਕਿ ਮੈਂ ਇਹਨੂੰ ਥੱਲੇ ਲਗਾਵਾਂ ਜਾਂ ਉਹ ਉਹਨੂੰ ਥੱਲੇ ਲਗਾਏ ਜਾਂ ਉਹਦਾ ਰੋਬ, ਉਹਦੇ ਨਾਲ ਰਿਸ਼ਤੇ ਅੱਗੇ ਨਹੀਂ ਚੱਲਦੇ। ਅੱਗੇ ਨਹੀਂ ਚੱਲਦੇ। ਤੇ ਪੰਜਾਬ ਦਾ ਜਿਹੜਾ ਕਲਚਰ ਸੀ ਨਾ, ਉਹ ਮੁਹੱਬਤ ਸੀ, ਮੁਹੱਬਤ, ਉਹ ਇਹਤਰਾਮ ਸੀ, ਇੱਕ ਦੂਜੇ ਨੂੰ ਇੱਜ਼ਤ ਦੇਣਾ। ਉਹ ਇੱਜ਼ਤ ਦੇਣਾ ਬਹੁਤ ਜ਼ਰੂਰੀ ਹੈ। ਇੱਜ਼ਤ ਤੋਂ ਬਗੈਰ ਤੁਸੀਂ ਅੱਗੇ ਨਹੀਂ ਚੱਲ ਸਕਦੇ। ਦੇਖੋ ਨਾ, ਗੱਲ ਤਾਂ ਉਹ ਹੁੰਦੀ ਆ, ਬੰਦਿਆਂ ਨੇ ਅੱਗੇ ਵੀ ਸੁਣੀ ਹੁੰਦੀ ਆ, ਪਰ ਨਾ ਰੱਬ ਨੇ ਕਿਸੇ ਦੇ ਮੂੰਹ 'ਚ ਮਿਠਾਸ ਰੱਖੀ ਹੁੰਦੀ। ਤਵੱਕਲ ਅਬਾਦ ਸਾਹਿਬ ਜਦੋਂ ਕੋਈ ਗੱਲ ਸੁਣਾਉਂਦੇ ਆ ਨਾ, ਤੇ ਗੱਲ ਦਾ ਧੱਤ ਕੱਢਣਾ, ਇਹ ਸਾਡੇ ਪੰਜਾਬ ਦੀ ਰਹਿਤਲ ਬਹਿਤਲ ਆ। ਸਾਡੇ ਬਜ਼ੁਰਗ ਵੀ ਇਦਾਂ ਹੀ ਸੀ, ਗੱਲ ਸੁਣਾਣੀ, ਫਿਰ ਚਾਚਾ ਬੂਟੇ ਗੱਲ ਦਾ ਧੱਤ ਕੱਢਣਾ ਵੀ ਇਹ ਗੱਲ ਇਸ ਪਾਸੇ ਨੂੰ ਜਾਂਦੀ ਆ, ਇਹ ਸੁਨੇਹਾ ਦਿੰਦੀ, ਇਹ ਸਬਕ ਦਿੰਦੀ ਆ। ਤੇ ਉਹ ਤਵੱਕਲ ਅਬਾਦ ਸਾਹਿਬ, ਇਹ ਨਾ ਗੱਲ ਆਮ ਹੋਵੇ, ਪਰ ਜਦੋਂ ਤੁਸੀਂ ਸੁਣਾਉਂਦੇ ਆ ਨਾ ਸਕਰੀਨ ਤੇ ਉਹ ਰੂਹ ਖੁਸ਼ ਹੋ ਜਾਂਦਾ। ਤੇ ਅੱਜ ਅਸੀਂ ਕਿੰਨੇ ਬੰਦੇ ਆ ਜਿਹੜੇ ਤੁਹਾਨੂੰ ਇਦਾਂ ਬਹਿ ਕੇ ਸੁਣਨਾ ਚਾਹੁੰਦੇ ਆ, ਤੇ ਅਸੀਂ ਕਹਿੰਦੇ ਆ ਵੀ ਅਸੀਂ ਬਖਤਾਂ ਵਾਲੇ ਵੀ ਤੁਹਾਨੂੰ ਬਹਿ ਕੇ ਅੱਜ ਸੁਣ ਰਹੇ ਆ। ਬਹੁਤ ਸ਼ੁਕਰੀਆ ਜੀ। ਤੁਸੀਂ ਅੱਗੇ ਗੱਲ ਕੀਤੀ ਚੜ੍ਹਦੇ ਪੰਜਾਬ ਦੀ, ਵੀ ਉੱਥੇ ਸਾਡੇ, ਮੈਂ ਕਈ ਵਾਰੀ ਇਹ ਗੱਲ ਕੀਤੀ ਆ ਵੀ ਕੈਮਰੇ ਅੱਗੇ ਕੋਈ ਬੰਦਾ ਪੰਜਾਬੀ ਬੋਲੇ ਨਾ, ਉਹ ਇੰਨਾ ਪਿਆਰ ਦਿੰਦੇ, ਇੰਨਾ ਪਿਆਰ ਦਿੰਦੇ, ਬੰਦੇ ਨੂੰ ਹੀਰੋ ਬਣਾ ਦਿੰਦੇ। ਬਿਲਕੁਲ ਐਸੀ ਗੱਲ ਹੈ ਜੀ, ਬਿਲਕੁਲ ਉਹ ਇੰਨਾ ਪਿਆਰ ਦਿੰਦੇ। ਤੋ ਤੁਹਾਡੇ ਨਾਲ ਹੁੰਦੇ ਵੀ ਆ ਰਾਬਤੇ? ਜੀ ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤੇ ਕਿੰਨੀ ਉਹ ਥਾਪੜੇ ਦਿੰਦੇ? ਸ਼ਾਬਾਸ਼। ਮੈਂ ਕਹਿੰਦਾ ਕਿ ਉਹ ਰੀਫਰੈਸ਼ ਨਹੀਂ ਹੁੰਦਾ ਬੰਦਾ, ਹਾਏ, ਆ ਬੈਟਰੀ ਫਿਰ ਫੁੱਲ ਹੋ ਜਾਂਦੀ। ਫੁੱਲ ਹੋ ਜਾਂਦੀ। ਠੀਕ ਹੈ, ਤੇ ਉਹ ਬੰਦਾ ਰੀਚਾਰਜ ਹੋ ਜਾਂਦਾ ਕਿ ਯਾਰ ਅਸੀਂ ਮਤਲਬ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜ਼ਿੰਦਗੀ ਦੀਆਂ ਕਿ ਸਾਨੂੰ ਉਹਨਾਂ ਦਾ ਅਹਿਸਾਸ ਨਹੀਂ। ਮੇਰੀ ਬਾਬੇ ਹੋਰਾਂ ਨਾਲ ਪਹਿਲੀ ਵਾਰ ਗੱਲ ਹੋ ਰਹੀ ਸੀ ਕਿ ਸਭ ਤੋਂ ਪਹਿਲੇ ਮੌਲਾ ਅਲੀ ਅਲੈਹਿਸ ਸਲਾਮ ਦੇ ਫਰਮਾਨ ਨੇ ਨਾ ਕਿ ਅਗਰ ਤੁਸੀਂ ਆਪਣੇ ਆਪ ਨੂੰ ਪਹਿਚਾਨ ਲਿਆ ਨਾ, ਹਾਏ ਹਾਏ, ਤੇ ਆਪਣੇ ਖੁਦਾ ਨੂੰ ਪਹਿਚਾਨ ਲਿਆ। ਬੇਸ਼ੱਕ ਬੇਸ਼ੱਕ। ਕਿ ਸਭ ਤੋਂ ਪਹਿਲੇ ਬੰਦੇ ਨੂੰ ਆਪਣੀ ਕਦਰ ਹੋਣੀ ਚਾਹੀਦੀ, ਆਪਣੀ ਕਦਰ, ਆਪਣੀ ਜ਼ੁਬਾਨ ਦੀ ਕਦਰ ਹੋਣੀ ਚਾਹੀਦੀ। ਤੁਹਾਨੂੰ ਪੰਜਾਬੀ ਹੋ, ਅਗਰ ਤੁਹਾਨੂੰ ਅੰਗਰੇਜ਼ੀ ਆਂਦੀ ਹੈ ਠੀਕ ਹੈ, ਜਿੱਥੇ ਜ਼ਰੂਰਤ ਉੱਥੇ ਬੋਲੋ, ਠੀਕ ਹੈ, ਲੇਕਿਨ ਆਪਣੀ ਮਾਂ ਬੋਲੀ ਨੂੰ ਕਦੇ ਨਾ ਛੱਡੋ। ਹਾਏ ਹਾਏ ਹਾਏ। ਸਰਦਾਰਾਂ ਦੀ ਇਹ ਗੱਲ ਬੜੀ ਪਸੰਦ, ਵੱਡੀ ਗੱਲ, ਵੱਡੀ ਗੱਲ ਕਿ ਸਰਦਾਰ ਦੁਨੀਆ 'ਚ ਜਿੱਥੇ ਵੀ ਨੇ ਉਹ ਪੰਜਾਬੀ 'ਚ ਗੱਲ ਕਰਨੀ, ਪੰਜਾਬੀ 'ਚ ਗੱਲ ਕਰਨੀ। ਤੁਸੀਂ ਅੱਗੇ ਗੱਲ ਕਰਦੇ ਸੀ ਨਾ ਵੀ ਆਪਣੇ ਕਸਬ ਨੂੰ ਇੱਕ ਇੱਜ਼ਤ ਦਿਵੋ, ਹਾਂ, ਆਪਣੀ ਬੋਲੀ ਨੂੰ ਇੱਜ਼ਤ ਦਿਓ। ਕਸਬ ਸਾਡਾ ਕਿਸਾਨੀ ਆ। ਜਿਹੜਾ ਬੰਦਾ ਜਿਹੜਾ ਵੀ ਕਸਬ ਵੀ ਕਰਦਾ, ਉਹਨੂੰ ਉਹ ਇੱਜ਼ਤ ਨਹੀਂ ਦਊਗਾ, ਫਿਰ ਦੁਆ ਕਿਦਾਂ ਦਊਗਾ? ਬਿਲਕੁਲ ਐਸਾ, ਬਿਲਕੁਲ ਐਸਾ। ਗੱਲ ਤੇ ਅਸਲ ਇਹ ਆ।
ਹੁਣ ਮੈਂ ਆਪਾਂ ਅੱਗੇ ਬੈਠੇ ਗੱਲ ਕਰਦੇ ਸੀ ਵੀ ਦਲਜੀਤ ਦੋਸਾਂਝ ਸਾਹਿਬ ਨੇ ਉਹ ਮੇਰੀ ਫਿਲਮ ਲਾਈ। ਹੁਣ ਦੇਖੋ ਨਾ ਉਹਦਾ ਇਹ ਥਾਪੜਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਕਿਆ ਬਾਤ ਵੀ ਰੱਬ ਨੇ ਉਹਨੂੰ ਕਿੱਥੇ ਦਾ ਕਿੱਥੇ ਪਹੁੰਚਾਇਆ ਤੇ ਫਿਰ ਉਹ ਸਾਡੇ ਵਰਗੇ ਬੰਦੇ ਦੇ ਨਾਲ ਜੁੜਿਆ। ਉਹ ਅੱਛਾ ਭਾਜੀ ਉਹ ਆਜਸ ਬੜੇ ਨੇ। ਕਿਆ ਬਾਤ। ਮੈਂ ਕਹਿਣਾ ਕਹਾਣੀ ਕਿ ਅੱਜ ਦੀ ਇਹ ਤੁਸੀਂ ਤੁਹਾਨੂੰ ਮਿਲਦੇ ਨੇ ਗੱਲ ਕਰਨਗੇ ਤੇ ਇੰਜ ਕਰਨਗੇ। ਹਾਏ ਹਾਏ ਹਾਂਜੀ ਮਸਲ ਤਕੱਬਰ ਨਹੀਂ, ਮੈਂ ਕਹਿੰਦਾ ਮੁਹੱਬਤ ਹੈ ਹਾਏ ਹਾਏ ਔਰ ਉਠਾ ਦੇਣਗੇ ਤੁਹਾਨੂੰ। ਅੱਛਾ ਉਹ ਤਵੱਕਲ ਬਾਦ ਸਾਹਿਬ ਇੱਕ ਨਾ ਸਾਡੇ ਬਜ਼ੁਰਗ ਇੱਕ ਲਫ਼ਜ਼ ਬੋਲਦੇ ਹੁੰਦੇ ਕਦੀ ਕਦੀ, ਉਹ ਕਹਿੰਦੇ ਵੀ ਫਲਾਣਾ ਬੰਦਾ ਨਾ ਵੱਡੇ bar ਦਾ। ਜੀ ਜੀ ਕੀ ਬਾਰ ਵੱਡਾ ਹੋਣਾ ਚਾਹੀਦਾ। ਬਾਰ ਵੱਡਾ। ਹਾਏ ਹਾਏ ਦਲਜੀਤ ਦੋਸਾਂਝ ਵੱਡੇ bar ਦਾ ਬੰਦਾ। ਕੀ ਬਾਤ ਹੈ, ਯਕੀਨ ਰੱਬ ਤੇ ਕਰੇ। ਕੀ ਬਾਤ। ਤੇ ਜਿਵੇਂ ਉਹਦਾ ਝੁਕਾਓ ਦੇਖਿਆ ਤੇ ਦੋਆਂ ਨੂੰ ਉਹ ਮਸੀਤੇ ਵੀ ਗਿਆ, ਗੁਰਦੁਆਰੇ ਵੀ ਗਿਆ, ਮੰਦਿਰ ਵੀ ਗਿਆ ਤੇ ਉਹਨੇ ਇੱਥੇ ਹੀ ਰੱਖਿਆ ਗੱਲ। ਬਿਲਕੁਲ ਐਸਾ। ਹਾਂ ਹਰ ਸ਼ੈ ਨੂੰ ਇਹਤਰਾਮ ਅਦਬ, ਜਿਹੜਾ ਝੁਕੇ ਨੂੰ ਫਲ ਲੱਗਦਾ ਬਾਬਾ, ਝੁਕੇ ਨੂੰ ਫਲ ਲੱਗਦਾ। ਭਾਜੀ ਦੁਨੀਆ ਦੇ ਉੱਤੇ ਜਿਹੜਾ ਵੀ ਇਨਸਾਨ ਪੈਦਾ ਹੋਇਆ ਨਾ, ਹਾਂਜੀ ਜਿਹੜਾ ਵੀ ਦੁਨੀਆ ਤੇ ਆਂਦਾ ਉਹ ਤਾਕਤ ਚਾਹੁੰਦਾ, ਹਾਏ ਹਾਏ ਉਹ ਦੌਲਤ ਚਾਹੁੰਦਾ, ਹਾਏ ਉਹ ਸ਼ੋਹਰਤ ਚਾਹੁੰਦਾ। ਬੇਸ਼ੱਕ। ਇਹ ਤਿੰਨ ਚੀਜ਼ਾਂ ਐਸੀਆਂ ਨੇ ਕਿ ਜਿਹੜਾ ਹਰ ਇਨਸਾਨ ਚਾਹੁੰਦਾ ਹੈ, ਲੇਕਿਨ ਖੁਦਾ ਦੀ ਜ਼ਾਤ ਇਹ ਤਿੰਨ ਚੀਜ਼ਾਂ ਜਿਨ੍ਹਾਂ ਲੋਕਾਂ ਨੂੰ ਦਿੰਦੀ ਹੈ ਉਹ ਇੱਕ ਚੀਜ਼ ਭੁੱਲ ਜਾਂਦੇ ਨੇ। ਹਾਂ ਉਹ ਇਹ ਚੀਜ਼ ਭੁੱਲ ਜਾਂਦੇ ਨੇ ਕਿ ਦੁਨੀਆ ਤੇ ਬਾਬਾ ਜੀ ਜਿਹੜੀ ਵੀ ਦਵਾਈ ਬਣੀ ਉਹਦੀ ਐਕਸਪਾਇਰੀ ਡੇਟ ਹੈ। ਵਾਹ ਵਾਹ ਹਾਂਜੀ ਵਾਹ ਵਾਹ ਵਾਹ। ਹਰ ਚੀਜ਼ ਦੀ ਇੱਕ ਐਕਸਪਾਇਰੀ ਹੈ। ਹਾਏ ਐਸੇ ਤਰ੍ਹਾਂ ਦੌਲਤ, ਇੱਜ਼ਤ ਔਰ ਸ਼ੋਹਰਤ ਦੀ ਵੀ ਐਕਸਪਾਇਰੀ ਡੇਟ ਹੈ। ਇਹਨੂੰ ਤੁਸੀਂ ਵਧਾ ਸਕਦੇ ਹੋ। ਹਾਂ ਇਹ ਉਹ ਤੁਹਾਡੇ ਵਧਾਉਣ ਦਾ ਨੁਸਖਾ ਹੈ, ਹਾਏ 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 ਉਹ ਅੱਜ ਦੀ ਹੈ। ਸੁਭਾਨ ਅੱਲਾਹ ਤੁਸੀਂ ਸੁਭਾਨ ਆਜਜ਼ ਹੋਇਓ, ਸੁਭਾਨ ਇਹ ਚੀਜ਼ਾਂ ਅੱਗੇ ਵੱਧ ਜਾਣਗੀਆਂ। ਹਾਏ ਹਾਏ ਹਾਏ। ਲੇਕਿਨ ਅਗਰ ਇਹ ਤਿੰਨ ਚੀਜ਼ਾਂ ਆਈਆਂ ਨੇ ਤੁਹਾਡੇ ਅੰਦਰ, ਤਕੱਬਰ ਆ ਗਿਆ, ਇਹ ਐਕਸਪਾਇਰ ਹੋ ਗਿਆ। ਇਹਨਾਂ ਜੀ ਤੁਹਾਡਾ ਸੁਨੇਹਾ ਪੱਲੇ ਬੰਨਿਆ ਜੀ, ਇਹ ਯਕੀਨ ਕਰੋ ਬੜਾ ਵੱਡਾ ਸੁਨੇਹਾ, ਬੜਾ ਵੱਡਾ ਸੁਨੇਹਾ। ਗੱਲਾਂ 'ਚੋਂ ਗੱਲ ਲੱਭਦੀ ਆ ਤੇ ਅੱਜ ਦੀ ਵੱਡੀ ਗੱਲ ਇਹੀ ਸੀ ਜਿਹੜੀ ਤਵੱਕਲਬਾਜ਼ ਕੀਤੀ ਹੈ ਨਾ ਤੁਸੀਂ। ਬਹੁਤ ਸ਼ੁਕਰੀਆ। ਹਾਂ ਬੜੀ ਵੱਡੀ ਗੱਲ ਸੀ। ਤੇ ਤਵੱਕਲਬਾਜ਼ ਸਾਹਿਬ ਤੋਂ ਨਾ ਜੀ ਇੱਕ ਦੋ ਗੱਲ ਅਸੀਂ ਹੋਰ ਸੁਣ ਕੇ ਨਾ ਤੇ ਫਿਰ ਸਾਰੇ ਭਰਾਵਾਂ ਗੱਲਾਂ ਬਾਤਾਂ ਕਰਦੇ ਆ ਜਿਵੇਂ ਆਮ ਕਰੀਦੀਆਂ। ਮੈਂ ਕਹਿੰਦਾ ਵੀ ਇੱਕ ਦੋ ਗੱਲ ਸੁਣ ਲਈਏ। ਇੱਕ ਗੱਲ ਨਾ ਜੀ ਤੁਸੀਂ ਸੁਣਾਉਂਦੇ ਹੁੰਦੇ ਸੀ, ਉਹਦੀ ਸੁਨੇਹਾ ਬੜਾ ਵੱਡਾ ਸੀ। ਉਹ ਗੱਲ ਅੱਜ ਮੈਂ ਸੁਣਨੀ ਆ, ਉਹ ਜਿਹੜੀ ਮੌਲਵੀ ਸਾਹਿਬ ਵਾਲੀ। ਜੀ ਜੀ ਬਿਲਕੁਲ ਜ਼ਰੂਰ ਸੁਣਾਵਾਂਗੇ, ਕਿਉਂਕਿ ਇਹ ਮੈਂ ਚਾਹਨਾ ਵਾਂ ਕਿ ਇਹ ਗੱਲਾਂ ਬਾਰ-ਬਾਰ ਹੋਣ, ਬਾਰ-ਬਾਰ ਬਾਰ-ਬਾਰ ਹੋਣ। ਮਤਲਬ ਲੋਕ ਸੁਨੇਹੇ ਵੱਡੇ। ਸੁਣਨ, ਮਸਲਾ ਨਹੀਂ ਹੈ ਕਿ ਗੱਲਾਂ ਕਰੀਏ ਕਿ ਲੋਕਾਂ ਦੇ ਕੰਨਾਂ ਦੇ ਵਿੱਚ ਗੱਲਾਂ ਫਿਕਸ ਹੋ ਜਾਣ ਕਿ ਇਹ ਕੰਮ ਅਸਾਂ ਨਹੀਂ ਕਰਨਾ। ਨਹੀਂ ਕਰ। ਉਹ ਪੁਰਾਣੇ ਵਕਤਾਂ 'ਚ ਗੱਲ ਹੈ ਬਾਬਾ ਜੀ ਕਿ ਉਹ ਮਸਜਿਦ ਦੇ ਵਿੱਚ ਨਾ ਮੌਲਾਨਾ ਸਾਹਿਬ ਆ ਗਏ ਪਿੰਡਾਂ 'ਚ। ਹਾਂ ਪਿੰਡ ਦੇ ਵਿੱਚ ਇੱਕ ਮਸਜਿਦ 'ਚ ਮੌਲਵੀ ਸਾਹਿਬ ਆ ਗਏ ਤੇ ਮੌਲਵੀ ਸਾਹਿਬ ਨੇ ਹਿਸਾਬ ਲਾਇਆ ਕਿ ਇਹ ਬੰਦੇ ਸਵੇਰੇ ਨਮਾਜ਼ ਪੜ੍ਹਨ ਆਉਂਦੇ ਨੇ ਤੇ ਕੋਈ ਵਜ਼ੂ ਇਹਨਾਂ ਕੋਈ ਨਹੀਂ ਕੀਤਾ ਹੁੰਦਾ, ਵਜ਼ੂ ਨਹੀਂ ਕਰਦੇ। ਐਂ ਜੀ ਸੁੱਤੇ ਨਾਠਾਂਦੇ ਨੇ ਤੇ ਕੋਈ ਚਿਹਰੇ ਫਰੈਸ਼ ਇਹਨਾਂ ਦੇ ਨਹੀਂ। ਹਾਂ ਉਹਨਾਂ ਨੂੰ ਪੁੱਛਿਆ ਕਿ ਉਹ ਇਹ ਵਜ਼ੂ ਵੀ ਕਰਕੇ ਆਉਂਦੇ ਹੋ? ਕੋਈ ਨਹੀਂ। ਹਾਂ ਉਹਨਾਂ ਕਿਹਾ ਜੀ ਮੌਲਵੀ ਸਾਹਿਬ ਸਾਨੂੰ ਤਾਂ ਵਜ਼ੂ ਦਾ ਹਾਂ ਦੱਸਿਆ ਹੀ ਨਹੀਂ ਕਿਸੇ। ਦੱਸਿਆ ਹੀ ਨਹੀਂ, ਕਿਸੇ ਨੇ ਨਹੀਂ ਦੱਸਿਆ। ਜੇ ਤੁਸੀਂ ਕਰਦੇ ਹੋ ਅਸੀਂ ਉਹ ਕਰ ਰਹੇ ਹਾਂ। ਹਾਂ ਉਹਨਾਂ ਕਿਹਾ ਅੱਲਾ ਦੇ ਬੰਦੇ ਉਹ ਨਮਾਜ਼ ਤੋਂ ਪਹਿਲੇ ਵਜ਼ੂ ਹੁੰਦਾ। ਵਜ਼ੂ ਹੁੰਦਾ। ਉਹਨਾਂ ਕਿਹਾ ਜੀ ਉਹ ਸਿਖਾਓ ਕਿੰਜ ਹੁੰਦਾ। ਉਹਨਾਂ ਕਿਹਾ ਜੀ ਉਹ ਪਾਣੀ ਨਾਲ ਹੁੰਦਾ। ਉਹਨੇ ਕਿਹਾ ਜੀ ਨਹਿਰ ਆ ਸਾਡੇ ਲਾਗੇ, ਆ ਤੁਹਾਡੇ ਕੋਲ ਨਹਿਰ? ਆ ਲਾਗੇ ਨਹਿਰ। ਬਿਲਕੁਲ ਠੀਕ ਐ ਜੀ। ਉਹਨੇ ਕਿਹਾ ਜੀ ਲਾਗੇ ਨਹਿਰ ਹੈ ਹਾਂ ਤੇ ਤੁਸੀਂ ਉੱਥੇ ਲੈ ਚਲੋ। ਉਹਨੇ ਕਿਹਾ ਵੀ ਸਵੇਰੇ ਅਸੀਂ ਪਹਿਲੇ ਨਹਿਰੇ ਚੱਲਾਂਗੇ, ਉੱਥੇ ਵਜ਼ੂ ਕਰਕੇ ਫਿਰ ਮਸਜਿਦ 'ਚ ਆ ਕੇ ਨਾ ਨਮਾਜ਼ ਮੈਂ ਤੁਹਾਨੂੰ ਸਿਖਾ ਦੂੰਗਾ। ਆਏ ਮੈਂ ਸਿਖਾ ਦਾਂਗਾ। ਆਏ ਹਾਏ। ਉਹ ਉਹਨਾਂ ਨੂੰ ਲੈ ਕੇ ਨਾ ਤੇ ਉਹ ਚਲਾ ਜਾਂਦਾ ਉੱਥੇ। ਉਹਨਾਂ ਨੂੰ ਕਹਿੰਦਾ ਮੌਲਾਨਾ ਸਾਹਿਬ ਪਿੰਡ ਵਾਲਿਆਂ ਨੂੰ ਕਹਿੰਦੇ ਨੇ, ਉਹ 250-300 ਬੰਦਾ ਹੁੰਦਾ। ਹਾਂ ਕਹਿੰਦਾ ਕਿਨਾਰੇ ਦੇ ਨਾਲ ਲੈਣ ਲਾ ਲਓ ਸਾਰੇ ਤੇ ਬਾਈ ਉਹ ਜਿੰਜ ਮੈਂ ਕਰਾਂਗਾ ਨਾ ਉਂਝ ਉਂਝ ਤੁਸੀਂ ਕਰੀ ਜਾਣਾ। ਕਰੀ ਜਾਣਾ। ਉਹਨਾਂ ਕਿਹਾ ਜੀ ਠੀਕ ਹੈ ਜੀ ਮੌਲਵੀ ਸਾਹਿਬ। ਉਹ ਬਹਿ ਗਿਆ। ਮੌਲਵੀ ਸਾਹਿਬ ਜਿੰਜ ਕਰਨਾ ਨਾ, ਪਾਣੀ ਲੈ ਕੇ ਹੱਥਾਂ ਨਾਲ ਪੈਰਾਂ ਵਜ਼ੂ ਉਂਝ ਜੋ ਬੰਦੇ ਲੋਕ ਕਰ ਰਹੇ ਉਹ ਕਰ ਰਹੇ। ਦੇਖ ਕੇ ਇਤਫਾਕ ਐਸਾ ਕਿ ਜਦੋਂ ਵਜ਼ੂ ਮੁਕੰਮਲ ਹੋਇਆ ਨਾ, ਨਾਲ ਹੀ ਮੌਲਵੀ ਸਾਹਿਬ ਦਾ ਪੈਰ ਤੇ ਲੱਗਿਆ। ਓਹੋ। ਉਹ ਮੌਲਵੀ ਸਾਹਿਬ ਗੜਮ ਪਾਣੀ ਦੇ ਵਿੱਚ, ਹਾਂ ਉਹ ਸਾਰਾ ਪਿੰਡ ਵੀ ਗੜਮ ਪਾਣੀ ਦੇ ਵਿੱਚ। ਓਹੋ ਉਹਨਾਂ ਨੇ ਸਮਝਿਆ ਵੀ ਇਹ ਵੀ ਇਦਾਂ ਇਹ ਡੁੱਬਕੀ ਲਾਣੀ ਹੈ। ਓਏ ਹੋਏ ਹੋਏ ਹੋਏ। ਅੱਛਾ ਠੀਕ ਹੈ। ਗੱਲ ਐਵੇਂ ਕਿ ਜਦੋਂ ਵੱਡਾ ਬੰਦਾ ਤਿਲਕਦਾ, ਓਏ ਹਾਂ ਬਾਬਾ ਜੀ ਜਦੋਂ ਵੱਡਾ ਬੰਦਾ ਤਿਲਕਦਾ ਨਾ, ਆਏ ਹਾਏ ਪਿੱਛੇ ਪੂਰੀ ਕੌਮ ਤਿਲਕ ਜਾਂਦੀ ਹੈ। ਆਏ ਆਏ ਹਾਏ 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 ਹਾਏ। ਆਏ ਗੱਲ ਵੱਡੀ ਆ। ਜਿਹੜਾ ਵੱਡੇ ਬੰਦੇ ਜਦੋਂ ਤਿਲਕਦੇ ਨੇ ਨਾ, ਇਹ ਤਬਾਹੀਆਂ ਨੇ ਜੀ। ਤਬਾਹੀਆਂ। ਕੈਸੀ ਗੱਲ ਆ ਵੀ ਜਿਹੜਾ ਮੋਹਰੀ ਹੁੰਦਾ ਨਾ, ਜੇ ਮੋਹਰੀ ਤਿਲਕ ਜਵੇ ਨਾ, ਜੇ ਪੂਰੀ ਕੌਮ ਹੀ ਤਿਲਕ ਜਾਂਦੀ ਆ। ਸਾਡੇ ਮੋਹਰੀ ਤਿਲਕ ਗਏ। ਤਿਲਕ ਗਏ। ਸਾਡੇ ਮੋਹਰੀ ਤਿਲਕ ਗਏ। ਤਿਲਕ ਕੇ ਜਾ ਕੇ ਅਮਰੀਕਾ ਜਾ ਡਿੱਗੇ। ਸਾਨੂੰ ਭੁੱਲ ਗਏ। ਇਹ ਐਸੇ ਤਿਲਕੇ, ਐਸਾ ਹੀ ਹੈ ਜੀ। ਐਸੇ ਤਿਲਕੇ। ਉਹ ਕੁਝ ਉੱਤੇ ਖਲੋਈਆਂ ਤੇ ਪੈਰਾਂ 'ਚ ਜਾ ਪਏ ਨੇ। ਹਾਂਜੀ ਬਿਲਕੁਲ ਹੀ ਥੱਲੇ ਡਿੱਗੇ ਨੇ। ਉਹ ਜਾ ਕੇ ਗੁੜਮ ਟਰੰਪ ਦੇ ਪੈਰਾਂ 'ਚ ਅਸੀਂ ਆਪੇ ਹੀ ਗੁੜਮ ਹੋ ਜਾਣਾ ਜਦੋਂ ਤੁਸੀਂ ਜੋ ਡਿੱਗੇ ਜਾ ਕੇ। ਆਪਣੀ ਇੱਜ਼ਤ ਕੋਈ ਨਹੀਂ ਰੱਖੀ। IMF ਦਾ ਐਸਾ ਨਾਮ ਇਹਨਾਂ ਨੇ ਚਮਕਾਇਆ ਹੈ, ਉਹਨਾਂ ਨੇ ਇੰਨੀ ਸਖਤੀ ਨਹੀਂ ਕਰੀ ਜਿੰਨੀ ਇਹ ਸਾਡੇ ਤੇ ਕਰੀ ਜਾਂਦੇ। ਭਾਜੀ ਇਹ ਉਹ ਗੱਲਾਂ ਨੇ, ਇਹ ਤੁਸੀਂ ਆਪਣੇ ਘਰ ਤੋਂ ਲੈ ਕੇ ਤੁਸੀਂ ਦੁਨੀਆ ਦੇ ਵੱਡੇ ਤੋਂ ਵੱਡੇ ਲੈਵਲ ਤੱਕ ਪਹੁੰਚਾ ਸਕਦੇ ਹੋ।
ਮਿਸਾਲ ਹੈ ਨਾ। ਮਿਸਾਲ ਮਸਲ ਕੁਰਾਨ ਸਾਰਾ ਕਹਾਣੀਆਂ ਦੇ ਨਾਲ ਤੁਹਾਨੂੰ ਸਮਝਾਇਆ ਜਾ ਰਿਹਾ ਆਏ ਹੈ ਦਾਸਤਾਨ ਵਾਕਿਆ ਜਿੰਨੇ ਨੇ ਦਾਸਤਾਨਾਂ ਨੇ ਹਾਂਜੀ ਉਹ ਕਿਉਂ ਮਿਸਾਲ ਕਿਉਂ ਦਿੱਤੀ ਜਾਂਦੀ ਹੈ ਕਿ ਮਿਸਾਲ ਦੇ ਜ਼ਰੀਏ ਤੁਸੀਂ ਬਹੁਤ ਆਸਾਨੀ ਨਾਲ ਸਮਝਾ ਸਕਦੇ ਹੋ। ਸੁਭਾਨ ਅੱਲਾ। ਇਹ ਦੇਖੋ ਜੀ ਕਿੱਡੀ ਸੋਹਣੀ ਗੱਲ ਕੀਤੀ ਹੈ ਵੀ ਕੁਰਾਨੇ ਪਾਕ ਦੇ ਵਿੱਚ ਵੀ ਅੱਲਾਹ ਤਾਲਾ ਨੇ ਮਿਸਾਲਾਂ ਦਿੱਤੀਆਂ ਤੇ ਫਿਰ ਵਿੱਚ ਐਸੀਆਂ ਦਾਸਤਾਨਾਂ, ਉਹ ਸੱਚੀਆਂ ਦਾਸਤਾਨਾਂ ਜਿਹੜੀਆਂ ਕੌਮਾਂ ਗੁਜ਼ਰੀਆਂ, ਉਹ ਸਾਨੂੰ ਸਿਰਫ ਕੀ ਹੈ ਕਿ ਅਸੀਂ ਸਬਕ ਲਈਏ। ਦਾਸਤਾਨ ਤੋਂ ਸਬਕ ਲਈਦਾ, ਦਾਸਤਾਨ ਦੇ ਵਿੱਚ ਨੁਕਤਾਚੀਨੀ ਨਹੀਂ ਦੇਖੀਦੀ, ਉਹਦੇ ਚੋਂ ਸਬਕ ਜਿਹੜਾ ਸੁਨੇਹਾ ਹੁਣ ਆ ਦੇਖਣ ਨੂੰ ਗੱਲ ਕਿੱਦਾਂ ਤੇ ਪਰ ਉਹਦਾ ਅਖੀਰ ਜਿਹੜਾ ਕੀਤਾ ਵੀ ਜੇ ਮੋਹਰੀ ਤੇ ਲੱਗ ਜੇ ਨਾ, ਆਏ ਹਾਏ ਹਾਏ, ਇਹ ਗੱਲ ਹੀ ਨਹੀਂ ਭੁੱਲਣੀ ਤੁਹਾਡੀ, ਇਹ ਤੁਹਾਡੀ ਗੱਲ ਹੀ ਨਹੀਂ ਭੁੱਲਣੀ। ਆਏ ਹਾਏ। ਅੱਛਾ ਨਾ, ਬੜਾ ਸਵਾਦ ਆ ਰਿਹਾ ਜੀ, ਬੜਾ ਸਵਾਦ ਆ, ਯਕੀਨ ਰੱਬ ਤੇ ਕਰੇ ਵੀ ਤਵੱਕਲ ਅਬਾਸ ਦੀ ਮਿੱਠੀ ਬੋਲੀ ਹੋਵੇ ਤੇ ਗੱਲਾਂ ਬੰਦਾ ਸੁਣੀ ਜਾਵੇ। ਸਾਹਿਬ ਉਹ ਗੱਲ ਸੀਗੀ ਇਹਨਾਂ ਦੀ ਇੱਕ ਨਾ ਕਿ ਗੱਲ ਖੋਲੀ ਦੀ ਨਹੀਂ ਹੈਗੀ। ਆਏ ਹਾਏ ਹਾਏ। ਉਹ ਸਾਡੇ ਨਾ ਪਿੰਡ ਦੀ ਸਾਥ ਆ ਜੀ, ਉਸਮਾਨ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਵੀ ਪਿੰਡ ਦੀ ਸਾਥ ਆ। ਸਾਡੇ ਪਿੰਡਾਂ ਦੇ ਵਿੱਚ ਨਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਮੁੱਠ ਰੱਖ। ਉਹ ਗੱਲ ਸੁਣਾਓ ਜੀ ਜਿਹੜੀ ਆ। ਉਹ ਗੱਲ ਐਂ ਜੇ ਕਿ ਕਿਉਂਕਿ ਮੇਰੇ ਕੋਲ ਜਿੰਨੀਆਂ ਵੀ ਕਹਾਣੀਆਂ ਨੇ ਨਾ, ਹਾਏ ਹਾਏ, ਮੈਂ ਤੁਹਾਨੂੰ ਪਿੱਛੇ ਲੈ ਕੇ ਜਾਵਾਂਗਾ ਤੇ ਫਿਰ ਇਹਦੇ ਨਾਲ ਆ ਕੇ ਜੋੜ ਦਵਾਂਗਾ। ਤੁਸੀਂ ਕਹਾਣੀ ਬਾਜ ਆ। ਤੁਸੀਂ ਕਹਾਣੀ ਕਰ। ਬਾਬਾ ਜੀ ਕਹਿ ਰਹੇ ਹਨ ਉਰਦੂ ਚ ਕਿ ਦਾਸਤਾਨ ਗੋ। ਹਾਏ ਹਾਏ ਹਾਏ। ਹਾਂਜੀ, ਇੰਗਲਿਸ਼ ਜਾਨੇ ਤੁਸੀਂ ਸਟੋਰੀ ਟੈਲਰ ਕਹਿ ਸਕਦੇ ਹੋ। ਕੀ ਬਾਤ। ਉਰਦੂ ਚ ਕਿੱਸਾ ਗੋ ਵੀ ਕਿਹਾ ਜਾਂਦਾ ਜੀ। ਹਾਂਜੀ। ਤੇ ਪੰਜਾਬੀ ਚ ਤੁਸੀਂ ਕਹਿ ਲਓ ਕਿ ਕਹਾਣੀ ਬਾਸ ਕਹਿ ਲਓ ਤੁਸੀਂ। ਆ ਗੱਲ ਸੁਣਨ ਤੋਂ ਬਾਅਦ ਫਿਰ ਰਾਣਾ ਸਾਹਿਬ ਕਰਦੇ ਆ ਗੱਲ ਕਰਦੇ ਆ। ਹਾਂਜੀ। ਉਹ ਗੱਲ ਐਂ ਜੇ ਕਿ ਪੁਰਾਣੇ ਵਕਤਾਂ ਦੇ ਵਿੱਚ ਅਦਾਲਤਾਂ ਹੁੰਦੀਆਂ ਨਹੀਂ ਸਨ, ਪਰਿਆ ਪੰਚਾਇਤ ਹੁੰਦੀ ਸੀ। ਪਰੇ ਪੰਚਾਇਤ। ਔਰ ਪਰਿਆ ਪੰਚਾਇਤ ਦੇ ਵਿੱਚ 10 ਪਿੰਡਾਂ ਦੀ ਪਰਿਆ ਸੁਣੀ ਹੋਏਗੀ ਤੁਸੀਂ, 15 ਦੀ ਪਈ। ਹਾਂਜੀ। ਤੇ ਉਹ ਇੱਕ ਐਸਾ ਬੰਦਾ ਹੁੰਦਾ ਸੀ ਜਿਹੜਾ ਫੈਸਲਾ ਇੰਨਾ ਕੁ ਪਿਆਰਾ ਮਿੱਠਾ ਕਰਦਾ ਸੀ ਕਿ ਬੰਦੇ ਸੁਣ ਕੇ ਵਾਹ-ਵਾਹ ਕਰ ਦਿੰਦੇ ਸੀ। ਨਾਪ ਤੋਲ ਕੇ। ਨਾਪ ਤੋਲ ਕੇ, ਮੈਂ ਕਹਿੰਦਾ ਕਮਾਲ। ਉਹ ਭਾਜੀ ਕਿ ਪੁਰਾਣੇ ਵਕਤਾਂ ਦੇ ਵਿੱਚ ਨਾ ਸ਼ਾਦੀ ਹੋ ਗਈ ਇੱਕ ਬੰਦੇ ਦੀ ਹਤੂਨ ਦੇ ਨਾਲ, ਕਿਉਂਕਿ ਮੇਰੀਆਂ ਕਹਾਣੀਆਂ ਜਿਹੜੀਆਂ ਨੇ ਨਾ ਸੋਸ਼ਲ ਇਸ਼ੂਜ਼ ਦੇ ਉੱਤੇ ਨੇ। ਹਾਂ ਨਹੀਂ ਬਹੁਤ ਸੋਹਣੀ ਆ। ਕਿਉਂਕਿ ਅਗਰ ਸਾਡਾ ਸਮਾਜ ਬਿਹਤਰ ਹੋ ਜਾਏਗਾ ਨਾ, ਘਰ ਬਿਹਤਰ ਹੋ ਜਾਏਗਾ, ਖਾਨਦਾਨ ਤੇ ਖੁਸ਼ਹਾਲੀ ਆ ਜਾਏਗੀ। ਸਭ ਤੋਂ ਵੱਡਾ ਮਸਲਾ ਇਸ ਵਕਤ ਪੰਜਾਬ ਦੇ ਵਿੱਚ ਇਹੋ ਹੀ ਹੈ। ਹਾਂਜੀ। ਤਲਾਕਾਂ ਦੇ ਰੌਲੇ, ਲੜਾਈਆਂ ਝਗੜੇ, ਉਹਦੀ ਬਹੁਤ ਜ਼ਰੂਰਤ ਹੈ। ਉਹ ਗੱਲ ਐਂ ਚ ਭਾਜੀ ਕਿ ਸ਼ਾਦੀ ਹੋ ਜਾਂਦੀ ਹੈ, ਲੜਕੀ ਦੀ ਰਜ਼ਾਮੰਦੀ ਨਹੀਂ ਹੁੰਦੀ। ਹਾਂ ਹੋ ਜਾਂਦਾ ਨਾ ਮਸਲਾ। ਹਾਂਜੀ ਹੋ ਜਾਂਦਾ। ਲੜਕੀਆਂ ਨਹੀਂ ਰਜ਼ਾਮੰਦ ਹੁੰਦੀਆਂ, ਮਾਂ ਪਿਓ ਕਰੜਦੇ ਨੇ, ਤਾਂ ਰਜ਼ਾਮੰਦੀ ਪੁੱਛਣੀ ਚਾਹੀਦੀ। ਹਾਂ ਇਹ ਲਾਜ਼ਮੀ ਜਿਹੜਾ ਨਾ ਰਜ਼ਾਮੰਦੀ ਪੁੱਛਣੀ ਚਾਹੀਦੀ। ਉਹ ਭਾਜੀ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ, ਮਕਲਾਵਾ ਉਹ ਤਾਂ ਪੈਦਲ ਹੀ ਆਉਂਦੇ ਜਾਂਦੇ ਹਨ। ਹਾਂ। ਉਹ ਮਕਲਾਵਾ ਲੈ ਕੇ ਨਾ ਲਾੜੇ ਨੇ ਵਾਪਸ ਆਣਾ ਸੀ। ਉਦੋਂ ਕੱਲੇ ਹੋਣ ਤੇ ਟੱਬਰ ਜਾਂਦਾ ਪੂਰਾ, ਉਦੋਂ ਕੱਲਾ ਹੀ ਲੈ ਕੇ ਆ ਜਾਂਦਾ ਸੀ। ਉਹ ਵਾਪਸੀ ਆ ਰਿਹਾ ਸੀ ਤੇ ਲੜਕੀ ਨੂੰ ਚੁੱਕਿਓ ਮੁੰਡਾ ਪਸੰਦ ਨਹੀਂ ਸੀ। ਰਸਤੇ 'ਚ ਇੱਕ ਆ ਗਿਆ ਖੂਹਾਂ ਤੋਂ ਪਾਣੀ ਪੀਂਦੇ ਸਨ ਉਦੋਂ। ਉਹਨੇ ਨੇ ਇੱਕ ਪਲਾਨ ਉਹਦੇ ਜ਼ਿਹਨ 'ਚ ਆਇਆ, ਉਹਨੂੰ ਕਹਿੰਦੀ ਮੈਨੂੰ ਪਿਆਸ ਲੱਗੀ ਤੇ ਖੂਹ 'ਚ ਪਾਣੀ ਕੱਢ ਦੇ। ਉਹ ਬੰਦਾ ਜਦੋਂ ਝੁਕਿਆ ਨਾ ਖੂਹ ਵੱਲ, ਉਹਨੇ ਪਿੱਛੋਂ ਧੱਕਾ ਮਾਰਿਆ ਤੇ ਉਹਨੂੰ ਵੀ ਜਾਨ ਛਡਾਵਾਂ, ਕਹਿ ਤੂੰ ਜਾਨ ਛਡਾਵਾਂ। ਉਹਨੂੰ ਸੁੱਟ ਕੇ ਇਹਨਾਂ ਦੇ ਘਰ ਭੱਜ ਗਈ ਕਿ ਘਰ ਜਾ ਕੇ ਮੈਂ ਬਹਾਨਾ ਹੋਰ ਲਾ ਲਾਂਗੀ। ਉਹਨੇ ਜਾ ਕੇ ਮਾਂ ਨੂੰ ਪੁੱਛਿਆ ਕਿ ਵਾਪਸ ਆ ਗਈ। ਉਹਨੇ ਕਿਹਾ ਅੱਗੇ ਆਂਦੀ ਤੂਫਾਨ ਆ ਗਿਆ। ਉਹਨੇ ਕਿਹਾ ਤੂੰ ਘਰ ਜਾ ਤੇ ਮੈਂ ਤੈਨੂੰ ਫੇਰ ਲੈ ਜਾਵਾਂਗੀ। ਕਰਨੀ ਖੁਦਾ ਦੀ ਕਿ ਉੱਥੇ ਖੂਹ ਤੇ ਨਾ ਕਿ 2-4 ਬੰਦੇ ਪਾਣੀ ਪੀਣ ਆ ਗਏ। ਉਹਨਾਂ ਜਦੋਂ ਅੰਦਰ ਦੇਖਿਆ ਨਾ ਤਾਂ ਉਹ ਜੜ ਦੇ ਨਾਲ ਨੂੰ ਲਟਕਿਆ ਜਵਾਨ। ਹੱਥ ਪੈ ਗਿਆ। ਹੱਥ ਪੈ ਗਿਆ ਉਹਦਾ। ਉਹਨਾਂ ਕਿਹਾ ਤੂੰ ਇੱਥੇ ਕੀ ਕਰਨਾ ਪਿਆ? ਉਹਨੇ ਕਿਹਾ ਮੈਨੂੰ ਬਾਹਰ ਕੱਢੋ ਤੇ ਬਾਕੀ ਗੱਲ ਮੈਂ ਬਾਅਦ ਚ ਸੁਣਾਵਾਂ। ਉਹਨਾਂ ਉਹਨੂੰ ਰੱਸੀ ਰੁੱਸੀ ਪਾ ਕੇ ਬਾਹਰ ਕੱਢਿਆ। ਉਹਨੇ ਕਿਹਾ ਸੁਣਾ ਵੀ ਗੱਲ ਕਿਵੇਂ ਡਿੱਗਿਆ। ਉਹਨੇ ਸੋਚਿਆ ਕਿ ਜੇ ਇਹਨਾਂ ਨੂੰ ਗੱਲ ਦੱਸ ਸੜੀ ਕਿ ਮੈਨੂੰ ਮੇਰੀ ਬੀਵੀ ਨੇ ਇੱਥੇ ਸੁੱਟਿਆ ਤੇ ਇੱਜ਼ਤ ਨਹੀਂ ਰਹਿਣੀ ਸਾਡੀ। ਉਹਨੇ ਕਿਹਾ ਵਾਹ ਦਾ ਝੋਲਾ ਆਇਆ, ਮੈਨੂੰ ਨਹੀਂ ਪਤਾ ਚੱਲਿਆ, ਮੈਂ ਵਿੱਚ ਡਿੱਗ ਗਿਆ। ਭਰਮ ਰੱਖ ਗਿਆ। ਉੱਥੇ ਆਪਣੇ ਘਰ ਟੁਰ ਗਿਆ। ਉਹ ਬੀਵੀ ਉਹਦੀ ਘਰ ਸੋਚਦੀ ਪਈ ਹੈ ਕਿ ਕਿਦੋਂ ਖਬਰ ਆਏ ਕਿ ਬੰਦਾ ਮਰ ਗਿਆ। ਦੂਸਰੇ ਤੀਸਰੇ ਦਿਨ ਉਹ ਚੌਧਰੀ ਸਾਹਿਬ ਉਹ ਬੰਦਾ ਜਿਹੜਾ ਨਾ ਠੈਂ ਠੱਪ ਉਹਨਾਂ ਦੇ ਘਰ ਵਾਪਸ। ਉਹਨੇ ਜਦੋਂ ਉਸ ਬੀਵੀ ਨੇ ਆਪਣਾ ਮਰਦ ਦੇਖਿਆ ਨਾ ਤਾਂ ਉਹਦੇ ਤੋਤੇ ਉੱਡ ਗਏ ਕਿ ਇਹ ਹੁਣ ਮੇਰੀ ਮਾਂ ਪਿਓ ਮੇਰੇ ਭਰਾਵਾਂ ਨੂੰ ਦੱਸੇਗੀ ਕੀ ਖਰਾਬਾ ਹੋ ਤੇ ਮੇਰੀ ਤੇ ਮੈਨੂੰ ਤਾਂ ਮਾਰ ਦੇਣਗੇ ਕਿ ਤੂੰ ਆਪਣੇ ਬੰਦੇ ਨਾਲ ਜ਼ੁਲਮ ਕੀਤਾ। ਉਹਨੇ ਆਖਿਆ ਵੀ ਪੁੱਤਰ ਕਿੱਧਰ ਆਇਆ? ਉਹਨੇ ਕਿਹਾ ਉਦੋਂ ਮੌਸਮ ਠੀਕ ਨਹੀਂ ਸੀ ਤੇ ਮੈਂ ਉਹਨੂੰ ਵਾਪਸ ਭੇਜ ਦਿੱਤਾ ਸੀ ਤੇ ਉਹ ਲੈਣ ਆਇਆ। ਉਹਨੇ ਕਿਹਾ ਚੱਲ ਵੀ ਕੁੜੀਏ ਕੱਪੜੇ ਬੰਨ ਗੱਠੜੀ ਜੇ ਤੇ ਟੁਰ ਪੈ। ਹੁਣ ਬੰਦਾ ਅੱਗੇ ਅੱਗੇ ਤੇ ਬੁੱਢੀ ਪਿੱਛੇ ਪਿੱਛੇ। ਠੀਕ, ਉਹਦੇ ਦਿਲ ਦੇ ਵਿੱਚ ਚੱਲ ਰਿਹਾ ਕਿ ਹੁਣ ਪੁੱਛੇ ਤੇ ਹੁਣ ਪੁੱਛੇ ਕਿ ਵੀ ਉਦੋਂ ਮੈਨੂੰ ਕਿਉਂ ਖੂਹ 'ਚ ਸੁੱਟਿਆ ਸੀ। ਪਰ ਉਹ ਜਵਾਨ ਦੇ ਪੁੱਤਰ ਨੇ ਘਰ ਆਉਣ ਤੱਕ ਉਹਨੂੰ ਨਹੀਂ ਪੁੱਛਿਆ। ਅੱਲਾ ਦੀ ਕਰਨੀ, ਅੱਲਾ ਨੇ ਉਹਨਾਂ ਨੂੰ ਔਲਾਦ ਦਿੱਤੀ, ਔਲਾਦ ਜਵਾਨ ਹੋ ਗਈ, ਲੇਕਿਨ ਉਸ ਮਰਦ ਨੇ ਉਹਨੂੰ ਨਹੀਂ ਪੁੱਛਿਆ ਕਿ ਤੂੰ ਉਹ ਕੰਮ ਕਿਉਂ ਕੀਤਾ ਸੀ। ਬੰਦਾ ਚੌਧਰੀ ਟਾਈਪ ਸੀ, ਫੈਸਲੇ ਕਰਦਾ ਸੀ ਪਰਿਆ ਪੰਚਾਇਤ ਦੇ। ਤਾਂ ਹੀ ਪੀ ਗਿਆ। ਗੱਲ ਦਾ ਨਤੀਜਾ ਦਈਏ ਤੁਹਾਨੂੰ ਨਾ, ਔਰ ਨਤੀਜੇ 'ਚ ਮਜ਼ਾ ਆਏਗਾ। ਉਹ ਭਾਜੀ ਜਦੋਂ ਉੱਥੇ
ਪਰਿਆ ਪੰਚਾਇਤਾਂ ਕਰਨ ਲੱਗ ਪਿਆ ਨਾ, ਹਾਂ ਮੁੰਡੇ ਖੇਤੀਬਾੜੀ ਕਰਦੇ ਸਨ। ਹਾਂ ਉਹਨਾਂ ਕਿਹਾ ਬਈ ਅੱਬਾ ਇੱਕ ਦਿਨ ਫੈਸਲੇ ਕਰ ਰਿਹਾ ਸੀ, ਫੈਸਲਾ ਸੀ ਇੱਕ ਕੁੜੀ ਤੇ ਇੱਕ ਮੁੰਡੇ ਦਾ। ਹਾਂ ਆ ਜਿਹੜਾ ਮੁਆਸ਼ਰੇ ਦੇ ਵਿੱਚ ਅੱਜ ਕੱਲ ਮਸਲੇ ਨੇ, ਮਤਲਬ ਮੁੰਡੇ ਬੱਚੀਆਂ ਨੂੰ ਛੇੜਦੇ ਨੇ ਬਾਹਰ, ਮਸਾਇਲ ਨੇ, ਇੰਜ ਦਾ ਇੱਕ ਫੈਸਲਾ ਸੀ। ਤੇ ਉਹ ਦੋਨੋਂ ਪਾਰਟੀਆਂ ਉਹਦੇ ਅੱਬਾ ਜੀ ਕੋਲ ਆ ਗਏ। ਹਾਂ ਉਹਨੇ ਬਾਬੇ ਨੇ ਮੁੰਡੇ ਨੂੰ ਅੰਦਰ ਬੁਲਾਇਆ ਪਹਿਲੇ, ਉਹਨੂੰ ਅੰਦਰ ਬਿਠਾ ਕੇ ਉਹਨੇ ਸਮਝਾਇਆ ਕਿ ਪੁੱਤਰ ਧੀਆਂ ਸਾਂਝੀਆਂ ਹੁੰਦੀਆਂ ਨੇ, ਹਾਏ ਹਾਏ ਇਹ ਪੰਜਾਬ ਦੀ ਸਕਾਫਤ ਹੈ, ਹਾਂ ਇਸਲਾਮ ਦੀ ਵੀ ਸਕਾਫਤ ਹੈ ਵਾਹ ਵਾਹ ਕਿ ਧੀਆਂ ਜਿਹੜੀਆਂ ਨੇ ਨਾ ਉਹ ਸਾਂਝੀਆਂ ਨੇ, ਉਹਨਾਂ ਨੂੰ ਇੱਜ਼ਤ ਇਹਤਰਾਮ ਦੇਣਾ। ਉਹ ਤੇਰੀ ਭੈਣ ਔਰ ਉਹਨਾਂ ਦੀਆਂ ਭੈਣਾਂ ਸਾਂਝੀਆਂ ਨੇ। ਉਹਨੇ ਕਿਹਾ ਮੈਨੂੰ ਮਾਫੀ ਦੇ ਦਿਓ, ਜ਼ਿੰਦਗੀ ਦੇ ਵਿੱਚ ਐਸੀ ਦੁਬਾਰਾ ਸ਼ਿਕਾਇਤ ਨਹੀਂ ਹੋਏਗੀ। ਉਹਨੇ ਕਿਹਾ ਜਾ ਪੁੱਤਰ ਸ਼ਾਬਾਸ਼, ਸ਼ਿਕਾਇਤ ਨਹੀਂ ਆਣੀ ਚਾਹੀਦੀ। ਫਿਰ ਉਹਨੇ ਕੁੜੀ ਨੂੰ ਬੁਲਾਇਆ ਕਿ ਕੁੜੀ ਨੂੰ ਅੰਦਰ ਭੇਜੋ। ਉਹਨੇ ਕੁੜੀ ਨੂੰ ਸਮਝਾਇਆ ਪੁੱਤਰ ਬਿਲਾ ਵਜ੍ਹਾ ਬਾਜ਼ਾਰਾਂ 'ਚ ਨਹੀਂ ਚਾਹੀਦਾ, ਹਾਂ ਉਬਾਸ਼ ਫਿਰਦੇ ਹੁੰਦੇ ਨੇ ਤੇ ਇੱਲਾਂ ਤੋਂ ਬਚੀਦਾ, ਹਾਏ ਹਾਏ ਤੇ ਪਰਦਾ ਪੁਰਦਾ ਕਰਕੇ ਜਾਈਦਾ ਤੇ ਜ਼ਿਆਦਾ ਨਹੀਂ ਜਾਈਦਾ। ਉਹਨੇ ਕਿਹਾ ਬਾਬਾ ਜੀ ਮੈਂ ਆਇੰਦਾ ਬਾਜ਼ਾਰਾਂ ਦੇ ਵਿੱਚ ਫਜ਼ੂਲ ਨਹੀਂ ਜਾਵਾਂਗੇ ਔਰ ਕੱਲੀ ਵੀ ਨਹੀਂ ਜਾਵਾਂਗੇ। ਉਹਨੇ ਬਾਹਰ ਆਇਆ, ਉਹਨੇ ਕਿਹਾ ਠੀਕ ਹੈ ਜੀ ਫੈਸਲਾ ਹੋ ਗਿਆ ਤੇ ਤੁਸੀਂ ਜਾਓ। ਉਹ ਮੁੰਡਾ ਬੋਲ ਪਿਆ, ਉਹਦਾ ਹੀ ਮੁੰਡਾ। ਉਹਨੇ ਕਿਹਾ ਅੱਬਾ ਮੈਂ ਇਸ ਫੈਸਲੇ ਨੂੰ ਨਹੀਂ ਮੰਨਦਾ, ਮੈਂ ਤਾਂ ਮੁਤਮਿਨ ਹੀ ਨਹੀਂ ਹੋਇਆ। ਉਹਨੇ ਕਿਹਾ ਤੈਨੂੰ ਕੀ ਮਸਲਾ? ਉਹਨੇ ਕਿਹਾ ਤੁਸੀਂ ਗੱਲ ਹੀ ਨਹੀਂ ਖੋਲੀ। ਉਹ ਗੱਲ ਖੋਲੋ, ਕੀ ਗੱਲ ਕੀਤੀ ਜੇ? ਉਹਨੇ ਕਿਹਾ ਜਾ ਆਪਣੀ ਅੰਮਾ ਨੂੰ ਪੁੱਛ ਕੇ ਆ ਕਿ ਅੱਬਾ ਕਹਿੰਦਾ ਪਿਆ ਅੱਜ ਗੱਲ ਖੋਲ ਦਵਾਂ। ਵਾਹ 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 ਜਾ ਪੁੱਛ ਕੇ ਆ। ਹਾਂ ਉਹ ਮੁੰਡਾ ਦੌੜਦਾ ਗਿਆ, ਨਾਲ ਹੀ ਘਰ ਹੀ ਲੱਗੇ ਜਿੰਦਾ ਤੁਹਾਡਾ ਅੱਗੇ ਘਰ ਹੈ। ਉਹਨੇ ਜਾ ਕੇ ਆਖਿਆ ਮਾਂ ਜਿਹੜੀ ਆਪਣੇ ਪੋਤਰੇ ਪੋਤਰੀਆਂ ਨਾਲ ਖੇਡਣ ਡਈ ਸੀ, ਦੋਤਰ ਪੁੱਤਰ ਵਾਂ, ਉਹਨੇ ਆਖਿਆ ਕਿ ਅੱਬਾ ਕਹਿੰਦਾ ਪਿਆ ਅੱਜ ਗੱਲ ਖੋਲ ਦਵਾਂ। ਉਹਨੇ ਆਖਿਆ, ਉਹਨੂੰ ਆਖਿਆ ਇਹ ਨਾ ਖੋਲੀ। ਹਾਏ ਹਾਏ ਖਲੋਇਆ ਇਹ ਗੱਲ ਨਾ ਖੋਲੀ। ਉਹ ਵਾਪਸ ਆਇਆ, ਉਹ ਕਹਿੰਦਾ ਅੰਮਾ ਕਹਿੰਦੀ ਇਹ ਗੱਲ ਨਾ ਖੋਲੀ। ਕਹਿੰਦਾ ਜਾ ਘਰ ਜਾ ਕੇ ਮਾਂ ਨੂੰ ਚੈੱਕ ਕਰ। ਉਹ ਘਰ ਜਾਂਦਾ, ਜਾ ਕੇ ਦੇਖਦੇ ਨੇ ਮਾਂ ਨੇ ਫਾਂਸੀ ਲੈ ਲਈ ਹੁੰਦੀ। ਉਹ ਮੁੰਡਾ ਰੋਣ ਲੱਗ ਪਿਆ। ਮੁੰਡਾ ਕਹਿੰਦਾ ਕਿ ਅੱਬਾ ਅੰਮਾ ਨੇ ਕੀ ਕੀਤਾ? ਉਹਨੇ ਕਿਹਾ ਪੁੱਤਰ ਤੂੰ ਤੇ ਗੱਲ ਕਰ ਰਿਹਾ ਹੈ ਕਿ ਗੱਲ ਖੋਲ ਦਵੋ। ਉਹ ਤੂੰ ਦੁਨੀਆ ਤੇ ਨਹੀਂ ਸੀ ਆਇਆ ਜਦੋਂ ਦੀ ਗੱਲ ਹੀ ਜਿਹੜੀ ਨਹੀਂ ਖੋਲੀ। ਹਾਏ ਹਾਏ ਤੇ ਉਹ ਅੱਜ ਗੈਰਤ ਨਾਲ ਮਰ ਗਈ ਹੈ ਕਿ ਪਿਓ ਨੇ ਅੱਜ ਗੱਲ ਖੋਲ ਦੇਣੀ ਹੈ। ਵਾਹ 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 ਤੇ ਮੈਂ ਦੋਤਰ ਪੁੱਤਰ ਵਾਣ ਤੇ ਇਹ ਜਿਹੜੇ ਪਰਿਆ ਪੰਚਾਇਤ 'ਚ ਫੈਸਲੇ ਹੁੰਦੇ ਨੇ ਔਰ ਜਿਹੜੇ ਘਰਾਂ 'ਚ ਇਹ ਛੁਟਕਲੇ ਪੇ ਕਰਦੇ ਨੇ ਨਾ, ਗੱਲ ਖੋਲੋ ਉਹ ਜ਼ਰੂਰੀ ਨਹੀਂ ਕਿ ਹਰ ਗੱਲ ਖੋਲੀ ਜਾਏ। ਪਰਦਾ ਰੱਖੋ, ਜਿਹੜੀ ਗੱਲ ਹੋ ਗਈ ਉਹਨੂੰ ਮੁੱਠ ਰੱਖੋ, ਉਹ ਗੱਲ ਨਾ ਖੋਲੋ ਉਹਨੂੰ ਨਾ। ਦੇਖੋ ਜੀ ਅੱਜ ਤੱਕ ਸੁਣਿਆ ਸੀਗਾ ਵੀ ਧੀ ਭੈਣ ਦਾ ਪਰਦਾ ਹੁੰਦਾ, ਪਰ ਤੁਸੀਂ ਵੇਖਿਆ ਵੀ ਗੱਲ ਦਾ ਵੀ ਪਰਦਾ ਹੁੰਦਾ। ਗੱਲ ਦਾ ਵੀ ਪਰਦਾ ਹੁੰਦਾ, ਵੱਡੀ ਗੱਲ। ਤੇ ਰਾਣਾ ਸਾਹਿਬ ਤਵੱਕਲ ਅਬਾਸ ਸਾਹਿਬ ਨਾਲ ਜੀ ਅਸੀਂ ਗੱਲਾਂ ਤਾਂ ਕਰ ਲੀਆਂ, ਇਹ ਜੋ ਉਹਨਾਂ ਦੀ ਪਛਾਣ ਸੀ ਤੁਹਾਡੇ ਤੱਕ ਵੀ ਪਹੁੰਚਾਈ, ਅੱਗੇ ਵੀ ਤੁਹਾਡੇ ਤੱਕ ਪਹੁੰਚੀ ਹੋਈ ਆ, ਤੇ ਅਸੀਂ ਆਪਣੇ ਉਹ ਕੰਨਾਂ ਨੂੰ ਮਿੱਠਾ ਕੀਤਾ। ਤੇ ਹੁਣ ਇਹਨਾਂ ਨਾਲ ਅਸੀਂ ਕੋਈ ਗੱਲਾਂ ਇਹਨਾਂ ਦੀ ਜ਼ਿੰਦਗੀ ਬਾਰੇ ਕਰਦੇ ਹਾਂ, ਇਹਨਾਂ ਦਾ ਪੁੱਛਦੇ ਹਾਂ ਵੀ ਪਿਛੋਕੜ ਕੀ ਆ, ਤੇ ਸਾਰੀ ਗੱਲਬਾਤ ਪੁੱਛਦੇ ਹਾਂ। ਅੱਛਾ ਉਂਝ ਤੁਹਾਨੂੰ ਪਤਾ ਵੀ ਤੁਸੀਂ ਉਧਰੋਂ ਆਏ ਹੋਏ ਆ ਕਿ ਇੱਥੇ ਦੇ? ਨਹੀਂ, ਅਸੀਂ ਪਰਮਾਨੈਂਟ ਇੱਥੇ ਦੇ ਹੀ ਆ, ਸਿਆਲਕੋਟ ਦੇ। ਅੱਛਾ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਵਕਤ ਦੀਆਂ ਨਾ ਮੁਹਤਾਜ ਹੁੰਦੀਆਂ ਵਾ। ਉਹ ਇੱਕ ਵਕਤ ਹੁੰਦਾ ਵਾ, ਉਸ ਤੋਂ ਬਾਅਦ ਉਹ ਕਹਿੰਦੇ ਕਿ ਹੁਣ ਇਸ ਚੀਜ਼ ਦਾ ਨਾ ਵਕਤ ਨਹੀਂ ਰਿਹਾ। ਲੇਕਿਨ ਕਹਾਣੀ ਆ ਨਾ ਜਿਹੜੀ, ਇਹ ਜਦੋਂ ਤੋਂ ਇਨਸਾਨ ਨੇ ਹੋਸ਼ ਸੰਭਾਲੀ ਆ ਤੇ ਹੁਣ ਤੱਕ ਹੈ, ਕਹਾਣੀ ਕਦੇ ਪੁਰਾਣੀ ਨਹੀਂ ਹੁੰਦੀ। ਉਹ ਜਿਹੜੀ ਗੱਲ ਕਹਿੰਦੇ ਐਕਸਪਾਇਰੀ ਡੇਟ ਨਹੀਂ ਹੈ। ਹਾਂ, ਐਕਸਪਾਇਰੀ ਡੇਟ ਨਹੀਂ ਹੈ। ਤੇ ਇਨਸਾਨ ਨੇ ਸ਼ੁਰੂ ਦਿਨ ਤੋਂ ਹੀ ਜਦੋਂ ਤੋਂ ਹੋਸ਼ ਸੰਭਾਲੀ ਆ ਉਦੋਂ ਤੋਂ ਹੀ ਕਹਾਣੀ ਸੁਣਦਾ ਆਂਦਾ। ਤੇ ਹੁਣ ਇੰਨਾ ਸੋਸ਼ਲ ਮੀਡੀਆ 'ਚ ਇੰਨੇ ਮੀਡੀਅਮ ਆ, ਹਰ ਜਗ੍ਹਾ ਤੇ ਕਹਾਣੀਆਂ ਹੀ ਆ। ਬਲਕਿ ਈਵਨ ਕਿ ਜਿਹੜੀ ਖਬਰਾਂ ਵਾ ਨਾ ਉੱਥੇ ਵੀ ਇਹ ਕਿਹਾ ਜਾਂਦਾ ਵੀ ਸਟੋਰੀ ਕੀ ਆ, ਵੀ ਖਬਰ ਵੀ ਜਿਹੜੀ ਹੁੰਦੀ ਆ ਨਾ ਬੁਨਿਆਦੀ ਤੌਰ ਤੇ ਤਾਂ ਉਹ ਸਟੋਰੀ ਹੁੰਦੀ ਆ। ਹੈ ਕਹਿੰਦੇ ਵੀ ਆਪਣੀ ਸਟੋਰੀ ਦੱਸੋ। ਤੇ ਇਸ ਦੌਰ 'ਚ ਜਦੋਂ ਕਿ ਬਹੁਤ ਸਾਰਾ ਮੁਖਤਲਿਫ ਕਿਸਮ ਦਾ ਕੰਟੈਂਟ ਜਿਹੜਾ ਵਾ ਨਾ ਆ ਰਿਹਾ ਸੀ, ਤੇ ਅਸੀਂ ਮਹਿਰੂਮ ਸੀ ਕਿ ਇੱਕ ਐਡੀ ਵੱਡੀ ਯਾਨੀ ਕਿ ਜਿਹੜੀ ਚੀਜ਼ ਹੈ ਉਹ ਨਹੀਂ ਸੀ ਕੋਈ ਬੰਦਾ ਹਾਲੇ ਤੱਕ ਨਾ ਕਰ ਨਹੀਂ ਰਿਹਾ ਸੀ, ਵੀ ਕਹਾਣੀ ਜਿਹੜੀ ਹੈ ਨਾ ਪੰਜਾਬੀ 'ਚ ਉਹਨੂੰ ਬਕਾਇਦਗੀ ਦੇ ਨਾਲ ਨਾ ਵਿੱਚ ਤਾਂ ਕੋਈ ਬਿਆਨ ਕਰ ਲਈ, ਲੇਕਿਨ ਇੰਝ ਮੁਸਤਕਿਲ ਮਜਾਜ਼ੀ ਨਾਲ ਯਾਨੀ ਕਿ ਜਿਹੜਾ ਵਾ ਨਾ ਇਹ ਤਵੱਕਲ ਅਬਾਸ ਨੇ ਸ਼ੁਰੂ ਕੀਤਾ ਔਰ ਬਹੁਤ ਸੋਹਣਾ ਕੀਤਾ ਹੈ। ਤੇ ਉਸ ਵਾਲੇ ਫਿਰ ਇੱਕ ਕਹਾਣੀ ਜਦੋਂ ਅਸੀਂ ਪਹਿਲੀ ਜਮਾਤ ਤੋਂ ਜਦੋਂ ਸੁਣਿਆ, ਕਹਾਣੀ ਅੰਗਰੇਜ਼ੀ ਦੀ ਹੋਵੇ ਉਰਦੂ ਦੇ, ਇੱਕ ਹੁੰਦਾ ਕਹਿੰਦੇ ਮੋਰਲ ਲੈਸਨ ਕੀ ਆ, ਅਖਲਾਕੀ ਸਬਕ ਕੀ ਆ। ਹੁਣ ਇਹ ਤਿੰਨੇ ਕਹਾਣੀਆਂ ਵਾ, ਇਹਨਾਂ ਨੂੰ ਅਗਰ ਉਸ ਮਿਆਰ ਤੇ ਰੱਖੋ ਨਾ, ਹੁਣ ਪਹਿਲੀ ਕਹਾਣੀ ਜਿਹੜੀ ਆ ਵੀ ਉਹਦੇ 'ਚ ਇਹੀ ਆ ਕਿ ਜਿਹੜੇ ਖਾਨਗੀ ਮਾਮਲਾਤ ਆ ਨਾ ਵੀ ਉੱਥੇ ਸੁਲਹ ਸਫਾਈ ਨਾਲ ਹੋਣਾ ਚਾਹੀਦਾ ਵਾ ਕੰਮ,
ਐਵੇਂ ਦਬਕੇ ਵਾਲੀ ਗੱਲ ਨਹੀਂ ਚੱਲਦੀ ਹੈ। ਫਿਰ ਦੂਸਰੀ ਕਹਾਣੀ ਦਾ ਇਹ ਆ ਕਿ ਜਦੋਂ ਲੀਡਰ ਕੋਈ ਗਲਤੀ ਕਰਦੇ ਆ ਨਾ, ਉਹ ਭਾਵੇਂ ਜਾਣਬੁੱਝ ਕੇ ਕਰਨ ਜਾਂ ਭਾਵੇਂ ਆਪਣੇ ਵੈਸੇ ਅਕਲੀ ਤੌਰ ਤੇ ਕਰਨ, ਉਹਦਾ ਭੁਗਤਣਾ ਸਾਰੀ ਕੌਮ ਨੂੰ ਪੈਂਦਾ ਹੈ। ਇਸ ਤਰੀ ਫਿਰ ਜਿਹੜਾ ਤੀਸਰੀ ਗੱਲ ਆ ਵੀ ਉਹਦਾ ਜਿਹੜਾ ਇੱਕ ਸਾਡੇ ਕੁਰਾਨ 'ਚ ਵੀ ਹੈ ਵੀ ਦੂਸਰਿਆਂ ਦੇ ਐਬਾਂ ਤੇ ਪਰਦਾ ਪਾਓ ਬੇਸ਼ੱਕ ਹੈ। ਤੇ ਉਹੀ ਯਾਨੀ ਕਿ ਮੋਰਲ ਲੈਸਨ ਅਸੀਂ ਨਾ ਇਸ ਕਹਾਣੀ ਤੋਂ ਲਿਆ ਵਾ। ਤੇ ਅੱਛਾ, ਫਿਰ ਉਹੀ ਜਿਹੜੀ ਤੂੰ ਪਹਿਲੇ ਗੱਲ ਕੀਤੀ ਅੰਜਮ ਕਿ ਵੀ ਰੁਪਏ ਪੈਸੇ ਵਾਲੀ ਗਿਣਤੀ ਵਾਲੀ ਜਗ੍ਹਾ ਤੋਂ ਕੰਡੇ ਤਾਂ ਉਸ ਮਫਹੂਮ 'ਚ ਨਹੀਂ ਲੈ ਰਹੇ ਹੈ ਕੰਡਿਆਂ ਨੂੰ ਹੈ। ਸਾਨੂੰ ਕਿਦਾਂ ਪਤਾ ਕਿਹੜੇ ਮਫਹੂਮ 'ਚ ਲੈ ਰਹੇ ਸਾਨੂੰ ਕਿੱਦਾਂ ਪਤਾ ਨਹੀਂ ਮੈਂ ਗਵਰਨਰ ਕਰ ਦੇਣਾ ਸੀ, ਗੱਲ ਨੂੰ ਲੰਮੀ ਨਹੀਂ ਕਰ ਰਿਹਾ। ਜੀ ਬਿਸਮਿਲ੍ਲਾ। ਤੇ ਉਹ ਹਿਸਾਬ ਹੈ ਕਿ ਇਸ ਤਰ੍ਹਾਂ ਯਾਨੀ ਕਿ ਅੱਛਾ ਫਿਰ ਇਹ ਬਿਜ਼ਨਸ ਵੀ ਕਰਦੇ ਆ ਹੈ। ਤੇ ਲੇਕਿਨ ਕਹਾਣੀ ਨੂੰ ਜਿਹੜਾ ਵਾ ਨਾ ਬੜੇ ਅੱਛੇ ਤਰੀਕੇ ਨਾਲ ਬਿਆਨ ਕਰਦੇ ਇਹਨੂੰ। ਅੱਛਾ, ਇਸ ਦੌਰ 'ਚ ਜਦੋਂ ਕਿ ਲੋਕੀ ਨਾ ਟਿਕਟੋਕਾਂ ਬਣਾ ਰਹੇ ਆ ਹੈ ਜਾਂ ਸਿਚੁਏਸ਼ਨਲ ਕਮੇਡੀ ਤੇ ਕੰਮ ਕਰ ਰਹੇ ਆ, ਔਰ ਕੋਈ ਤੁਹਾਨੂੰ ਕਿਸ ਤਰ੍ਹਾਂ ਖਿਆਲ ਆਇਆ ਕਿ ਕਹਾਣੀ ਸ਼ੁਰੂ ਕੀਤੀ ਹੈ? ਉਹਦੇ 'ਚ ਬਾਬਾ ਜੀ ਗੱਲ ਹੈ ਵੇ ਕਿਉਂਕਿ ਮੈਂ ਇੱਕ ਸਕੂਲ ਟੀਚਰ ਵੀ ਹਾਂ, ਸਕੂਲ ਵੀ ਮੈਂ ਚਲਾ ਰਿਹਾ ਵਾਂ। ਔਰ ਬਜ਼ਾਤੇ ਖੁਦ ਅਗਰ ਅਸੀਂ ਆਪੀ ਸਾਰੇ ਬੰਦੇ ਦੇਖੀਏ ਤੇ ਸਾਨੂੰ ਜਿਹੜੀਆਂ ਸਾਡੀਆਂ ਨਾਨੀਆਂ ਜਾਂ ਦਾਦੀਆਂ ਨੇ ਰਾਤ ਨੂੰ ਬਾਤ ਸੁਣਾ, ਬਾਤਾਂ ਉਹ ਕਹਿੰਦੇ ਬਾਤਾਂ, ਆ ਬਾਤਾਂ ਸੁਣਾਓ ਜੀ। ਉਹ ਕੌਣ ਬਾਤਾਂ ਸੁਣਾਉਂਦਾ, ਉਹਦੇ ਗਿਰਦ ਸਾਰੇ ਬਹਿ ਜਾਂਦੇ ਸੀ, ਬਾਤ ਪਾਉਂਦੇ ਵੀ ਹੁੰਦੇ ਸੀ, ਬਾਤ ਪਾਈ ਜਾਂਦੀ ਸੀ। ਔਰ ਉਹ ਬਾਤਾਂ ਸਾਨੂੰ ਅੱਜ ਤੱਕ ਯਾਦ ਨੇ, ਲੇਕਿਨ ਮਾਸਟਰਾਂ ਨੇ ਜੋ ਸਬਕ ਪੜਾਇਆ ਸਿਲੇਬਸ ਉਹ ਸਾਨੂੰ ਯਾਦ ਨਹੀਂ। ਉਹ ਨਹੀਂ ਯਾਦ ਨਾ। ਮਤਲਬ ਤੁਸੀਂ ਫਿਜ਼ਿਕਸ ਕੈਮਿਸਟਰੀ ਬਾਇਓ ਕੀ ਪੜਿਆ ਕਿਸੇ ਨੂੰ ਕੋਈ ਯਾਦ ਨਹੀਂ, ਲੇਕਿਨ ਜਿਹੜੀ ਉਸਤਾਦ ਨੇ ਪੜਾਉਂਦਿਆਂ ਕੋਈ ਗੱਲ ਬਾਤ ਸੁਣਾ ਦਿੱਤੀ ਹੈ ਉਹ ਯਾਦ ਆ, ਉਹ ਅਜੇ ਤੱਕ ਸਾਨੂੰ ਯਾਦ ਹੈ। तो मैं चूंकि टिकटॉक ਤੇ ਮੈਂ ਨਹੀਂ ਸਾਂ, ਮੈਨੂੰ ਨਾ ਜ਼ਿਆਦਾ ਦੇਖਣਾ ਸਾਂ। ਅਗਲਾਮ ਲਈ ਬੈਠਿਆ ਨਾਲ ਪਿੱਛੇ ਨਾ, ਇਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਟਿਕਟੌਕ ਤੇ ਜਿਹੜਾ ਨਾ ਤੁਸੀਂ ਵੀਡੀਓ ਲਗਾਓ, ਜਿਹੜੀ ਗੱਲਬਾਤ ਕਰਦੇ ਹੋ ਨਾ ਇੱਥੇ ਬੈਕ ਕਰਦੇ ਆ, ਇਹਨੂੰ ਹੀ ਅਸੀਂ ਜਿਹੜਾ ਨਾ ਉਧਰ ਕਰੀਏ। ਮੈਂ ਕਿਹਾ ਯਾਰ ਇਹ ਸਾਡੀ ਗੱਲ ਕਿਹਨੇ ਸੁਣਨੀ? ਕਹਿੰਦਾ ਲਗਾ ਦਿੰਨੇ ਆ ਨਾ, ਤੁਸੀਂ ਲਾਓ ਤੁਸੀਂ ਦੇਖੋ। ਮੈਂ ਵੀ ਫਿਰ ਇਹ ਚੀਜ਼ ਸੋਚਿਆ ਕਿ ਕੋਈ ਨਹੀਂ ਸੁਨੇਗਾ, ਲੇਕਿਨ ਮੈਂ ਹੁਜਤ ਤਮਾਮ ਕਰਾਂਗਾ। ਮੇਰੇ ਕੋਲ ਜਿਹੜੀ ਚੀਜ਼ ਹੈ ਨਾ ਉਹ ਮੈਂ ਪਹੁੰਚਾ ਦਾਂਗਾ, ਉਹਨੂੰ ਕੋਈ ਕਬੂਲ ਕਰਦਾ ਜਾਂ ਨਹੀਂ ਕਰਦਾ। ਉਹ ਇਸ ਵਜ੍ਹਾ ਤੋਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਨੇ। ਲੇਕਿਨ ਸਭ ਪਿਆਰ ਕਰਨ ਵਾਲਿਆਂ ਦਾ ਮੈਂ ਦਿਲ ਦੇ ਥਾਂ ਕਹਿ ਰਿਹਾ ਤਾਂ ਸ਼ੁਕਰੀਆ ਕਰਨਾ ਵਾ ਕਿ ਉਹਨਾਂ ਨੇ ਔਕਾਤ ਤੋਂ ਵੱਧ ਇੱਜ਼ਤ ਨਹੀਂ ਜਿੰਨੀ ਇਹਨਾਂ ਲੋਕਾਂ ਨੇ ਦਿੱਤੀ ਹੈ। ਤੇ ਇਹ ਅੱਲਾਹ ਔਰ ਅੱਲਾਹ ਦੇ ਰਸੂਲ ਔਰ ਉਹਦੇ ਆਲੇ ਬੈਤ ਦੇ ਸਦਕੇ ਸਭ ਕੁਝ ਹੋਇਆ ਜੀ। ਵਾਹ ਜੀ। ਤੁਹਾਨੂੰ ਰਾਣਾ ਸਾਹਿਬ ਗੱਲ ਇਹ ਨਾ ਵੀ ਜਿਹੜੀ ਚੀਜ਼ ਨੂੰ ਤੁਸੀਂ ਰੱਟਾ ਲਾਓਗੇ ਨਾ, ਉਹਦਾ ਪਹਿਲਾ ਲਫ਼ਜ਼ ਭੁੱਲ ਜਾਏ ਤੇ ਪੂਰੀ ਕਹਾਣੀ ਗਈ। ਪੂਰੀ ਕਹਾਣੀ, ਸਹੀ ਗੱਲ। ਤੁਸੀਂ ਰੱਟਾ ਲਾਓਗੇ, ਸਬਕ ਤਾਂ ਹੀ ਸਬਕ ਆ ਨਾ ਜੀ, ਸਬਕ ਤਾਂ ਹੀ ਭੁੱਲੇ ਆ ਵੀ ਕਿ ਰੱਟੇ ਮਾਰਦੇ। ਜਦੋਂ ਤੁਸੀਂ ਰੱਟਾ ਲਾਓਗੇ ਤੇ ਪਹਿਲਾ ਲਫ਼ਜ਼ ਉਸ ਰੱਟੇ 'ਚੋਂ ਭੁੱਲ ਗਿਆ ਤੇ ਪੂਰੀ ਕਹਾਣੀ ਗਈ। ਬਿਲਕੁਲ। ਮਾਂ ਤੋਂ ਜਿਹੜੀ ਕਹਾਣੀ ਤੁਸੀਂ ਸੁਣੀ ਹੋਈ ਆ, ਉਹਦੇ ਪਹਿਲੇ 10 ਲਫ਼ਜ਼ ਵੀ ਨਾ ਦੇਣ, ਤੁਸੀਂ ਜਿੱਥੋਂ ਮਰਜ਼ੀ ਸ਼ੁਰੂ ਕਰ ਦਿਓ। ਜੀ ਜੀ ਬਿਲਕੁਲ। ਜਦੋਂ ਸਕੂਲੇ ਜਾਂਦੇ ਸੀ ਨਾ, ਹਾਂਜੀ, ਤੇ ਜਾਂ ਤਾਂ ਇੱਥੇ ਲਾਗੇ ਇੱਥੇ ਆ ਨਾ, ਤੂੰ ਉੱਥੇ ਆ ਨਾ, ਤੂੰ ਬੋਲਣ ਤੋਂ ਤਾਂ ਹਟਣਾ ਨਹੀਂ। ਖਤਮ ਹੋ ਗਈ ਇੱਥੇ ਜਾ ਜਾ। ਪਹੁੰਚੀ ਰਾਤ ਜਦੋਂ ਨਾ ਸਕੂਲੇ ਜਾਂਦੇ ਸੀ, ਆ ਰੱਟੇ ਵਾਲੀ ਗੱਲ ਤੋਂ ਰੱਬੀ ਗੱਲ ਯਾਦ ਆ ਗਈ ਵੀ ਜਦੋਂ ਜਾਣਾ ਨਾ ਉਸਤਾਦ ਦੇ ਸਾਹਮਣੇ ਖੜੇ ਹੋਣਾ, ਜਾ ਕੇ ਉਹ ਬੂਟਾ ਕਹਿ ਰਿਹਾ ਵੀ ਭੁੱਲ ਜਾਣਾ ਲਫ਼ਜ਼, ਤੇ ਉਸਤਾਦਾਂ ਨੂੰ ਕਹਿਣਾ ਆ ਪਹਿਲਾ ਲਫ਼ਜ਼ ਦੱਸਿਓ ਜੀ, ਪਹਿਲਾਂ ਦੱਸ ਦਿਓ ਜੀ, ਪਹਿਲਾਂ ਦੱਸ ਦਿਓ। ਆਗੂ ਚੱਲ ਜੀ। ਉਹ ਬ੍ਰੇਕ ਲੱਗਦੀ ਸੀ ਨਾ, ਬ੍ਰੇਕ ਜਿੱਥੇ ਬ੍ਰੇਕ ਲੱਗਣੀ ਕੋਈ ਲਫ਼ਜ਼ ਦੱਸਣਾ ਉਹਨੇ ਫਿਰ ਸਟਾਰਟ ਹੋ ਜਾਣਾ। ਉਹ ਫਿਰ ਇਦਾਂ ਉਹ ਫਿਊਲ ਹੁੰਦਾ ਸੀ। ਪਰ ਜਿਹੜੀ ਕਹਾਣੀ ਦੀ ਤਵੱਕਲ ਬਾਸ ਗੱਲ ਕਰਦਾ ਨਾ, ਉਹ ਮਾਂ ਦੀ ਝੋਲੀ 'ਚ ਸਿਰ ਰੱਖ ਕੇ ਸੁਣੀ ਹੋਈ ਆ, ਉਹ ਕਿੱਦਾਂ ਭੁੱਲ ਜੇ? ਉਹ ਨਹੀਂ ਭੁੱਲਦੀ। ਇਨਸਪੀਰੇਸ਼ਨ ਹੁੰਦੀ ਹੈ ਨਾ, ਮਤਲਬ ਖਿੱਚ ਲੈਂਦੀ ਹੈ ਤੁਹਾਨੂੰ। ਉਦੋਂ ਬੱਚੇ ਕਹਾਣੀ ਸੁਣਦੇ ਸੌਂ ਜਾਂਦੇ ਸੀ ਤੇ ਹੁਣ ਮੋਬਾਈਲ ਚਲਾਉਂਦੇ ਸੌਂਦੇ। ਜੀ ਜੀ ਬਿਲਕੁਲ। ਮੋਬਾਈਲ ਤੋਂ ਬਗੈਰ ਨਹੀਂ ਸੌਂਦੇ। ਅੱਛਾ, ਕਹਾਣੀ ਦੇ ਬਾਰੇ 'ਚ ਨਾ ਬਹੁਤ ਸਾਰੇ ਲੋਕਾਂ ਦਾ ਹੁਣ ਅੱਜ ਕੱਲ੍ਹ ਖਿਆਲ ਇਹ ਆ ਕਿ ਇਸ ਦੌਰ 'ਚ ਨਾ ਕਹਾਣੀ ਦੀ ਜ਼ਰੂਰਤ ਨਹੀਂ ਹਾਂਜੀ ਹੈ, ਵੀ ਸਾਇੰਸ ਬੜੀ ਤਰੱਕੀ ਕਰ ਗਈ ਆ, ਵੀ ਇਹ ਜਿਹੜੀਆਂ ਜਿੰਨਾਂ ਪਰੀਆਂ ਦੀਆਂ ਇਹ ਉਹ ਕਹਾਣੀਆਂ ਨਾ ਇਹ ਪੁਰਾਣੇ ਵਕਤ ਦੀਆਂ ਗੱਲਾਂ ਵਾ। ਤੇ ਆਇਨਸਟਾਈਨ ਨੂੰ ਕਿਸੇ ਨੇ ਪੁੱਛਿਆ ਨਾ ਵੀ ਨਿਆਣਿਆਂ ਨੂੰ ਅਗਰ ਬਹੁਤ ਕ੍ਰੀਏਟਿਵ ਬਣਾਉਣਾ ਹੋਵੇ ਤੇ ਉਹਨਾਂ ਨੂੰ ਕੀ ਕੀਤਾ ਜਾਏ? ਉਹਨੇ ਕਿਹਾ ਵੀ ਉਹਨਾਂ ਨੂੰ ਜਿੰਨਾਂ ਪਰੀਆਂ ਦੀਆਂ ਨਾ ਕਹਾਣੀਆਂ ਸੁਣਾਓ। ਵਾਹ 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 ਕੀ ਬਾਤ। ਉਹਨਾਂ ਨੇ ਕਿਹਾ ਜੇ ਉਹਨਾਂ ਨੂੰ ਹੋਰ ਜ਼ਿਆਦਾ ਕ੍ਰੀਏਟਿਵ ਮਾਈਂਡ ਬਣਾਉਣਾ ਹੋਵੇ, ਉਹਨੇ ਕਿਹਾ ਉਹਨਾਂ ਨੂੰ ਜਿੰਨਾਂ ਪਰੀਆਂ ਦੀਆਂ ਹੋਰ ਕਹਾਣੀਆਂ ਸੁਣਾਓ। ਵਾਹ ਜੀ ਵਾਹ। ਫਿਰ ਉਹਨੇ ਕਿਹਾ ਨਹੀਂ ਨਿਆਣੇ ਬਿਲਕੁਲ ਬੁਲਾ ਦੇ ਹੀ, ਯਾਨੀ ਕਿ ਜਿਹੜਾ ਵਾ ਨਾ
ਉਹਨੇ ਕਿਹਾ ਉਹਨਾਂ ਨੂੰ ਹੋਰ ਜਿੰਨਾ ਪਰੀਆਂ ਦੀ ਕਹਾਣੀਆਂ ਸੁਣਾਓ। ਜਿੰਨਾ ਪਰੀਆਂ ਦੀ ਕਹਾਣੀਆਂ ਜਿਹੜੀਆਂ ਵਾ ਨਾ, ਕਿਉਂਕਿ ਜਿਹੜਾ ਰਾਈਟਰ ਆ ਨਾ ਉਹ ਸਾਇੰਸਦਾਨ ਤੋਂ ਬਹੁਤ ਅੱਗੇ ਚੱਲਦਾ ਵਾ। ਜਹਾਜ਼ ਹੁਣ ਉੱਡਣੇ ਸ਼ੁਰੂ ਹੋਏ ਆ, ਪਰ ਕਹਾਣੀ ਵਾਲੇ 2000 ਸਾਲ ਪਹਿਲੇ ਵੀ ਨਾ ਉੱਡਣੇ ਹੋਏ ਕਲੀਨ ਜਿਹੜੇ ਆ ਨਾ ਉਹ ਕਰਦੇ ਰਹੇ। ਹੁਣ ਜਿਹੜੀ AI ਦੀ ਗੱਲ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਵਾ, ਇਹ ਤੁਸੀਂ 100 ਸਾਲ ਪਹਿਲਾਂ ਦਾ ਫਿਕਸ਼ਨ ਪੜ੍ਹ ਲਓ, ਉਹਦੇ 'ਚ ਤੁਹਾਨੂੰ ਨਾ ਜਿਹੜੀਆਂ ਗੱਲਾਂ ਲੱਭ ਜਾਣਗੀਆਂ। ਬਿਲਕੁਲ ਹੈਂ? ਬਿਲਕੁਲ ਤੇ ਲਿਖਾਰੀ ਅੱਗੇ ਹਾਂ, ਕਹਾਣੀਕਾਰ ਜਿਹੜਾ ਹੁੰਦਾ ਨਾ, ਕਹਾਣੀਬਾਜ਼ ਨਹੀਂ, ਕਹਾਣੀਕਾਰ। ਹਾਂ, ਕਹਾਣੀਕਾਰ ਜਿਹੜਾ ਹੁੰਦਾ ਨਾ ਉਹ ਸਾਇੰਸਦਾਨ ਤੋਂ ਬਹੁਤ ਅੱਗੇ ਹੀ ਹੁੰਦਾ। ਬਿਲਕੁਲ ਬਿਲਕੁਲ ਵਾਹ ਵਾਹ। ਸਾਨੂੰ ਕਿਸੇ ਨੇ ਕਿਹਾ ਦੇਖ ਲਓ ਸਾਇੰਸਦਾਨ ਸਾਹਿਬ ਨੇ ਤੁਹਾਨੂੰ ਲੱਗ ਕੇ ਦੇਤਾ ਜੀ। ਬਸ ਮੁਹੱਬਤ ਹੈ ਇਹਨਾਂ ਦੀ। ਲੈ ਕਰ ਗੱਲ। ਅੱਛਾ ਜੀ, ਉਹ ਜਿੱਦਾਂ ਫਿਲਮ ਚੱਲਦੀ ਹੈ ਨਾ ਵਿੱਚ ਮਸ਼ਹੂਰੀ ਆਂਦੀ ਹੈ। ਹਾਂਜੀ ਹਾਂਜੀ ਹਾਂ, ਤੇ ਇਸ ਫਿਲਮ ਦੇ ਵਿੱਚ ਵੀ ਮਸ਼ਹੂਰੀ ਆਊਗੀ। ਤੁਹਾਨੂੰ ਅੱਜ ਗੀਤ ਸੁਣਾਵਾਂਗੇ, ਪੁਰਾਣੀ ਫਿਲਮਾਂ ਦਾ ਪੁਰਾਣਾ ਗੀਤ। ਆਏ ਹਾਏ ਹਾਏ ਹਾਏ, ਪੁਰਾਣੀ ਤੁਹਾਨੂੰ ਦਾਸਤਾਨ ਚੇਤੇ ਇਹ ਦੱਸੋ ਕਰਾਂਗੇ। ਕੌਣ ਲੈ ਕੇ ਆਇਆ ਇਹਨਾਂ ਨੂੰ ਨਾ? ਹਾਂਜੀ, ਇਹ ਦੱਸੋ ਤੋਕਲ ਬਾਸ ਦੀ ਇੱਕ ਛੁਪਿਆ ਨਗੀਨਾ ਵੀ ਆਇਆ ਇਹਨਾਂ ਕੋਲ। ਤੁਸੀਂ ਕਰਾਓ ਤਾਰਫ। ਮੈਂ ਹੁਣ ਜਿਹੜਾ ਬੰਦਾ ਤੁਹਾਨੂੰ ਗਾਣਾ ਸੁਣਾਏਗਾ ਨਾ, ਹਾਂ ਇਹ ਮੇਰਾ ਸਾਥੀ ਹੈ। ਜਿੰਜ ਅੰਜਮ ਭਾਈ ਦੇ ਹਾਏ ਬੁਲਬੁਲ ਨੇ ਨਾ, ਰਾਣਾ ਸਾਹਿਬ, ਇੰਜ ਮੇਰੀ ਇੱਕ ਬੁਲਬੁਲ ਹੈ ਜਿਹੜੀ ਹਰ ਵੀਡੀਓ ਦੇ ਵਿੱਚ ਜਿਨ੍ਹਾਂ ਦਾ ਮੈਂ ਨਾਂ ਲੈਣਾ, ਗੁਲਾਮ ਅਲੀ। ਉਹ ਮੇਰੀ ਬੁਲਬੁਲ ਹੈ। ਕਿੱਧਰ ਹੈ ਗੁਲਾਮ ਅਲੀ? ਇਹ ਪਿੱਛੇ ਪਿਆ ਜੀ ਗੁਲਾਮ ਅਲੀ ਸਾਹਿਬ। ਗੁਲਾਮ ਅਲੀ ਸਾਹਿਬ। ਔਰ ਇਹਨਾਂ ਦੀ ਤੇ ਬਾਬਾ ਜੀ ਦੀਆਂ ਕਾਫੀ ਚੀਜ਼ਾਂ ਮੁਸ਼ਤਰਕ ਨੇ। ਇੱਕ ਦੱਸ ਦਿਓ, ਕੋਈ ਇੱਕ ਦੱਸ ਦਿਓ, ਇੱਕ ਚੀਜ਼ ਇੱਕ ਕਹਿ ਵੇ ਕਿ ਦੋਨੋਂ ਜ਼ਨਾਨੀ ਤੋਂ ਦੂਰ ਨੇ। ਦੋਵਾਂ ਨੇ ਸ਼ਾਦੀ ਨਹੀਂ ਕੀਤੀ। ਇਹ ਤਾਰੀਫ ਜ਼ਰੂਰੀ ਸੀ। ਜੀ ਬਿਸਮਿਲ੍ਲਾ ਬਿਸਮਿਲ੍ਲਾ। ਤੇ ਗੁਲਾਮ ਅਲੀ ਸਾਹਿਬ ਜਿਹੜੇ ਨੇ ਨਾ, ਇਹਨਾਂ ਦੇ ਅੰਦਰ ਜਿਹੜਾ ਟੈਲੈਂਟ ਹੈ ਨਾ, ਚੂੰਕਿ ਦੁਨੀਆ ਨੇ ਇਹ ਨਹੀਂ ਦੇਖਿਆ। ਔਰ ਆਇਆ ਤੁਹਾਡਾ ਚੂੰਕਿ ਜਿਹੜਾ ਅੰਜਮ ਭਾਈ ਵੱਡਾ ਪਲੇਟਫਾਰਮ ਹੈ, ਅਸੀਂ ਤਾਂ ਇਹ ਮਤਲਬ ਸ਼ੁਰੂਆਤ ਕੀਤੀ। ਅੱਲਾਹ ਤਾਲਾ ਤੁਹਾਨੂੰ ਸਿਹਤ ਸਲਾਮਤੀ ਦੇ। ਤੇ ਇਹ ਉਸ ਪਲੇਟਫਾਰਮ ਤੇ ਜਿਹੜਾ ਨੇ ਨਾ, ਦੱਸੀ ਜਾਇਓ ਕਿ ਵਿਆਹ ਨਹੀਂ ਹੋਇਆ, ਕਿ ਗੁਲਾਮ ਅਲੀ ਸਾਹਿਬ ਜਿਹੜੇ ਨੇ ਨਾ, ਐਵੇਂ ਇਹਨਾਂ ਦਾ ਭੁਲੇਖਾ ਲੱਗਦਾ। ਗੁਲਾਮ ਅਲੀ ਸਾਹਿਬ ਦੇ ਅੰਦਰ ਜਿਹੜਾ ਟੈਲੈਂਟ ਹੈ ਨਾ, ਉਹ ਤੁਸੀਂ ਅੰਜਮ ਭਾਈ ਦੇ ਪਲੇਟਫਾਰਮ ਤੋਂ ਸੁਣੋਗੇ ਕਿ ਇਹ ਪੁਰਾਣੇ ਜਿਹੜੇ ਇੰਡੀਅਨ ਕਿਸ਼ੋਰ ਕੁਮਾਰ ਔਰ ਮੁਹੰਮਦ ਰਫੀ, ਦੂਸਰਾ ਇੱਕ ਨਾਂ ਲੈ ਰਹੇ ਸੋ ਤੁਸੀਂ, ਮੁਕੇਸ਼, ਤੁਹਿੰਦਰ ਕਪੂਰ। ਹਾਂਜੀ, ਉਹ ਸਭ ਜਿਹੜੇ ਨੇ ਨਾ, ਇਹਨਾਂ ਨੂੰ ਜ਼ੁਬਾਨੀ ਅਜ਼ਬਰ ਯਾਦ ਨੇ। ਠੀਕ ਹੈ, ਤੇ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਗੁਲਾਮ ਅਲੀ ਜਿਹੜਾ ਨੇ ਨਾ, ਗੁਲਾਮ ਅਲੀ ਸਾਹਿਬ ਉਹ ਕੁਝ ਪੇਸ਼ ਕਰਨ ਜਨਾਬ। ਵਾਹ ਵਾਹ ਵਾਹ। ਮੇਰੇ ਨੈਣਾ ਸਾਵਨ ਬਾਦੋ, ਫਿਰ ਵੀ ਮੇਰਾ ਮਨ ਪਿਆਸਾ। ਨਜ਼ਰ ਸਹੀ ਹੈ ਵੀ ਮੇਰਾ ਮਨ ਪਿਆਸਾ। ਮੇਰੇ ਨੈਣਾ ਸਾਵਨ ਬਾਦੋ, ਫਿਰ ਵੀ ਮੇਰਾ ਮਨ ਪਿਆਸਾ। ਫਿਰ ਵੀ ਮੇਰਾ ਮਨ ਪਿਆਸਾ। ਐ ਦਿਲ ਦੀਵਾਨੇ, खेल है क्या जाने, दर्द भरा ये गीत कहाँ से इन होठों पे आए। क्या बात है। दूर कहीं ले जाए। भूल गया क्या भूल के भी है, मुझको याद जरा सा। वाह वाह, क्या बात। फिर भी मेरा मन प्यासा। बात पुरानी है, एक कहानी है। अब सोचूं तुम्हें याद नहीं है, अब सोचूं नहीं भूले।
रुत जाए देकर झूठा एक दिलासा, क्या बात है, फिर भी मेरा मन प्यासा। क्या बात है, क्या बात है, क्या बात है, क्या बात है। बरसों बीत गए हमको मिले बिछड़े, बिजुरी बन कर गगन पे चमकी, बीते समय की रेखा मैंने तुमको देखा, मन संग आँख मिचौली खेले, आशा और निराशा, फिर भी मेरा मन प्यासा, क्या बात है, क्या बात है, क्या बात है। फिर भी मेरा मन प्यासा। क्या बात है जी, क्या बात है, क्या बात है, क्या बात है, क्या बात है। क्या बात, ਬਹੁਤ ਸੋਹਣੀ ਆਵਾਜ਼ ਹੈ। ਵਾਹ ਇਹ ਜੀ ਗੁਲਾਮ ਅਲੀ ਸਾਹਿਬ ਸੀ ਜੀ, ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਵਿੱਚ ਪੁਰਾਣੇ ਪਿਛਾ ਲੈ ਗਏ। ਉਹ ਇਦਾਂ ਹੀ ਲੱਗ ਰਿਹਾ ਸੀ ਜਿਵੇਂ ਬਲੈਕ ਐਂਡ ਵਾਈਟ ਫਿਲਮ ਚੱਲ ਰਹੀ ਵੱਡੀ ਕੱਚੀ ਟਾਕੀ ਦੇ ਉੱਤੇ, ਅਮਰੀਸ਼ ਪੁਰੀ, ਅਮਿਤਾਭ ਬੱਚਨ ਹੁਣੀ ਫਿਰ ਰਹੇ ਆ। ਇਹ ਉਰਦੂ ਹੀ ਨਾ ਗਾਣਾ, ਆਹ ਅਮਰੀਸ਼ ਪੁਰੀ ਹੁਣੀ ਫਿਰ ਰਹੇ। ਉਰਦੂ ਅੱਛਾ ਜੀ, ਅੱਗੇ ਗੱਲ ਕੀਤੀ ਤਵੱਕਲ ਸਾਹਿਬ ਨੇ ਨਾ ਵੀ ਉਹ ਪਲੇਟਫਾਰਮ ਦੀ ਗੱਲ ਕਰ ਰਹੇ ਸੀ। ਜੀ ਜੀ ਇਹ ਤਵੱਕਲ ਸਾਹਿਬ ਜਿਹੜੇ ਮਾਂ ਬੋਲੀ ਪੰਜਾਬੀ ਬੋਲਣ ਵਾਲੇ ਆ ਨਾ ਜੀ, ਤਵੱਕਲ ਸਾਹਿਬ ਹੋ ਗਏ, ਹੋਰ ਸਾਡੇ ਨਾਸਰ ਢਿੱਲੂ ਸਾਹਿਬ ਆ, ਵਕਾਰ ਭਿੰਡਰ ਸਾਹਿਬ ਆ, ਜ਼ੇਬੀ ਹੰਜਰਾ ਸਾਹਿਬ ਆ, ਇਹ ਜੀ ਸਾਡਾ ਇੱਕ ਹੀ ਪਲੇਟਫਾਰਮ ਆ ਇਨਸ਼ਾਅੱਲਾ ਤਾਲਾ। ਇੱਕ ਹੀ ਅੱਗੇ ਤਵੱਕਲ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ, ਉਹ ਸਲਾਹ ਕਰਦੇ ਸੀ ਬੈਠੇ ਰਾਣਾ ਸਾਹਿਬ ਨਾਲ ਵੀ ਇਹ ਜਿੰਨੇ ਵੀ ਮੁੰਡੇ ਕੰਮ ਕਰ ਰਹੇ ਆ ਵੀ ਕੋਈ ਐਸਾ ਕਰੀਏ ਵੀ ਰਲ ਕੇ ਕੋਈ ਕਾਂਡ ਕਰੀਏ, ਤੇ ਇਨਸ਼ਾਅੱਲਾ ਤਾਲਾ ਜੀ ਅਸੀਂ ਰਲ ਕੇ ਵੀ ਕੋਈ ਐਸਾ ਕਰਾਂਗੇ ਵੀ ਜਿਹੜਾ ਹੁਣ ਵੀ ਇੱਕ ਸਾਫ ਆ, ਤੇ ਆਉਣ ਵਾਲੇ ਵਕਤ ਦੇ ਵਿੱਚ ਜਿਹੜੀ ਇਹ ਪਿਆਰ ਮੁਹੱਬਤ ਵੰਡ ਰਹੇ ਆ ਨਾ, ਜਿਹੜੀ ਮਾਂ ਬੋਲੀ ਆਉਣ ਵਾਲੀ ਨਸਲ ਤੱਕ ਪਹੁੰਚਾ ਰਹੇ ਆ, ਇਹ ਤੁਹਾਨੂੰ ਇਹ ਪਤਾ ਨਹੀਂ ਕਿੰਨੀ ਨਸਲਾਂ ਤੱਕ ਲੋਕ ਯਾਦ ਰੱਖਣਗੇ। ਬਿਲਕੁਲ ਐਸਾ, ਬਿਲਕੁਲ ਐਸਾ, ਬਿਲਕੁਲ ਐਸਾ। ਅੱਛਾ, ਤੁਹਾਡਾ ਕੋਈ ਹੋਰ ਕੋਈ ਪ੍ਰੋਗਰਾਮ ਐਸਾ ਹੋਵੇ ਜਿਵੇਂ ਕਾਰੋਬਾਰ ਦਾ ਤੁਸੀਂ ਕਰ ਰਹੇ ਹੋ, ਕਾਰੋਬਾਰੀ ਬੰਦੇ ਆ, ਸਿਆਲਕੋਟੀ ਹੋਵੇ, ਕਾਰੋਬਾਰੀ ਨਾ ਹੋਵੇ, ਮਾਰ ਦਿਓ ਤੇ ਉਹ ਤੁਸੀਂ ਉਹ ਤਾਂ ਚਲੋ ਕਰ ਰਹੇ ਆ, ਪਰ ਇਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਗਾਂ ਕੋ ਤੁਹਾਡਾ ਕੋਈ ਪ੍ਰੋਗਰਾਮ ਆ, ਕੋਈ ਗਾਂ ਮੁਸਤਕਬਲ ਦੇ ਵਿੱਚ ਕੀ ਕਰਨਾ? ਅਜੇ ਤੱਕ ਤੇ ਭਾਜੀ ਜਿੰਨਾ ਟਿਲ ਅੱਜ ਤੱਕ ਜਿਹੜਾ ਨਾ ਅਸੀਂ ਇਹਨੂੰ ਪ੍ਰੋਫੈਸ਼ਨਲੀ ਨਹੀਂ ਲਿਆ। ਠੀਕ ਆ, ਮਤਲਬ ਇਹਨੂੰ ਲਿਆ ਹੈ ਕਿ ਇੱਕ ਪ੍ਰੋਪਰ ਜਿਹਨੂੰ ਟਾਈਮ ਦਿੱਤਾ ਜਾਂਦਾ ਉਹ ਕੰਮ ਨਹੀਂ ਕਰ ਸਕਦੇ ਅਸੀਂ। ਮੈਂ ਚਾਹਨਾ ਵਾਂ ਵੈਸੇ ਕਿ ਇਹਨੂੰ ਅਸੀਂ ਜਿਹੜਾ ਨਾ ਗੋ ਥਰੂ ਕੀਤਾ ਜਾਏ। ਉਹ ਬਾਬਾ ਜੀ ਨਾਲ ਵੀ ਕੁਝ ਮੈਂ ਗੱਲਾਂ ਕਰ ਰਿਹਾ ਸਾਂ, ਕਿਉਂਕਿ ਤੁਸੀਂ ਸਟੈਪ ਬਾਈ ਸਟੈਪ ਚੀਜ਼ਾਂ ਚੱਲਦੇ। ਹਾਂਜੀ, ਮੈਂ ਇਹਨਾਂ ਨੂੰ ਪਹਿਲੇ ਵੀ ਦੱਸ ਰਿਹਾ ਸਾਂ ਕਿ ਅਸੀਂ ਜਦੋਂ ਟਿਕਟਾਕ ਸ਼ੁਰੂ ਕੀਤਾ ਨਾ, ਇਹਨਾਂ ਮੈਨੂੰ ਕਿਹਾ ਜੀ ਤੁਸੀਂ ਲਾਈਵ ਬੈਠੋ। ਮੈਂ ਕਿਹਾ ਬਈ ਲਾਈਵ ਮੈਂ ਕੋਈ ਨਹੀਂ ਬਹਿਣਾ, ਨੇ ਕਿਹਾ ਜੀ ਲਾਈਵ ਬੈਠੋ। ਮੈਂ ਕਿਹਾ 1 ਲੱਖ ਫਾਲੋਵਰ ਹੋਏਗਾ ਨਾ ਤੇ ਫਿਰ ਲਾਈਵ ਪਾਵਾਂਗੇ। ਮੈਂ ਕਿਹਾ ਨਾ ਲੱਖ ਹੋਣਾ ਤੇ ਨਾ ਪਾਵਾਂਗੇ, ਤੇ ਨਾ ਪਾਵਾਂਗੇ, ਬਹਿਣਾ ਪਊਗਾ ਹੀ ਨਹੀਂ, ਜ਼ਰੂਰਤ ਹੀ ਨਹੀਂ ਪੈਣੀ। ਜਦੋਂ ਲੱਖ ਸਾਨੂੰ ਸੁਣਨਾ ਕਿੰਨੇ ਵੇ, ਤੇ ਉਹ ਸਾਰਿਆਂ ਪੰਜਾਬੀਆਂ ਨੇ ਸੁਣ ਲਿਆ ਸਾਨੂੰ। ਇਹਨਾਂ ਲੱਖ ਫਾਲੋਵਰ ਕਰ ਦਿੱਤਾ। ਉਹ ਮੇਰੇ ਵਾਸਤੇ ਹੁਣ ਅਗਲੀ ਮੁਸ਼ਕਲ ਬਣ ਗਈ ਬਈ ਹੁਣ ਇਹਨਾਂ ਨਾਲ ਵਾਅਦਾ ਕੀਤਾ ਤੇ ਹੁਣ ਬਹਿਣਾ ਚਾਹੀਦਾ। ਉਹ ਮੈਂ ਲਾਈਵ ਬੈਠੇ ਆ, ਲੇਕਿਨ ਉਹ ਮਜ਼ਾ ਨਹੀਂ ਆਇਆ ਨਾ। ਮਤਲਬ ਜੋ ਕੰਟੈਂਟ ਹੈ, ਜਿਹੜੀ ਗੱਲ ਅਸੀਂ ਪਹੁੰਚਾਉਣਾ ਚਾਹੁੰਦੇ ਆ, ਜਿਹੜੀ ਉਹ ਅਫਰਾ ਤਫਰੀ T20 ਵਾਲੀ ਹੈ ਨਾ, ਉਹ ਆਪਣੀ ਮਜ਼ਾਜ ਵਿੱਚ ਨਹੀਂ। ਵਾਹ ਵਾਹ, ਜਿਉਂਦਾ ਵਸਦਾ ਰਹੇ। ਠੀਕ ਹੈ, ਮੈਂ ਵੀ ਨਹੀਂ ਬਹਿੰਦਾ। ਠੀਕ ਆ, ਉਹ ਆਪਣੇ ਮਜ਼ਾਜ 'ਚ ਨਹੀਂ ਕਿ ਅਸੀਂ ਉਹ ਨਹੀਂ ਸਪੀਡ ਕਰ ਲਈ। ਅਸੀਂ ਇਹ ਚਾਹੁੰਦੇ ਆ ਕਿ ਅਸੀਂ ਕਮ ਅਜ਼ ਕਮ ਅਗਰ ਕਿਸੇ ਨੂੰ ਬਿਹਤਰ ਨਹੀਂ ਕਰ ਸਕਦੇ ਤੇ ਉਹਦਾ ਕਿਬਲਾ ਰੂਹ ਸਿੱਧਾ ਕਰ ਦਈਏ। ਆਏ ਹਾਏ ਹਾਏ, ਆਏ ਹਾਏ ਹਾਏ, ਵਾਹ ਵਾਹ ਵਾਹ। ਜਦੋਂ ਰੂਹ ਸਿੱਧਾ ਹੋ ਜਾਏਗਾ ਨਾ, ਰੁਖ ਸਿੱਧਾ ਹੋ ਜਾਏ, ਬਾਕੀ ਸਾਰੀਆਂ ਚੀਜ਼ਾਂ ਬਿਹਤਰ ਹੋ ਜਾਣਗੀਆਂ। ਹਾਂਜੀ, ਕਿਉਂਕਿ ਜਿੰਨੀ ਦੇਰ ਤੱਕ ਭਾਜੀ ਰੂਹ ਸਿੱਧਾ ਨਾ ਹੋਏਗਾ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਹਾਂਜੀ ਗੱਲ, ਰਾਹ ਸਿੱਧੇ ਤੇ ਨਹੀਂ ਪਏ ਤਾਂ ਕਿਤੇ ਹੋਰ ਹੀ ਪਹੁੰਚਣਾ। ਰਾਹ ਸਿੱਧਾ ਕਰਨ ਵਾਸਤੇ ਬੜਾ ਔਖਾ ਕੰਮ ਕਰਨਾ, ਔਖਾ ਕੰਮ, ਔਰ ਉਹ ਟਾਈਮ ਟੇਕਿੰਗ ਕੰਮ ਹੈ। ਉਹਦੇ ਵਾਸਤੇ ਅਸੀਂ ਇਹ ਕਰਾਂਗੇ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਬਹੁਤ ਜਲਦ ਇੱਕ ਵੱਡਾ ਇੱਕ ਪੈਗਾਮ ਦਾਂਗੇ ਕਿ ਅਸੀਂ ਇਹ ਮਿਲ ਜੁਲ ਕੇ ਜਿਹੜਾ ਕੰਮ ਅਸੀਂ ਸਲਾਹ ਕਰ ਰਹੇ ਹਾਂ ਕਿ ਅਸੀਂ ਅੱਜ ਇੱਕ ਡਾਇਰੈਕਸ਼ਨ ਬਦਲ ਦਾਂਗੇ ਇਨਸ਼ਾਅੱਲਾ। ਠੀਕ ਹੈ ਜੀ। ਅਸੀਂ ਜਿਹੜਾ ਪੰਜਾਬ ਨਾ ਸਿਰਫ ਹੈ ਪੰਜਾਬ, ਦੁਨੀਆ ਤੇ ਜਿੱਥੇ ਲੋਕ ਪੰਜਾਬੀ ਸਮਝ ਰਹੇ ਨੇ, ਅਸੀਂ ਦੁਨੀਆ ਨਹੀਂ ਬਦਲ ਸਕਦੇ ਲੇਕਿਨ ਬੰਦੇ ਤਾਂ ਬਦਲ ਸਕਦੇ ਹਾਂ। ਉਹਨਾਂ ਦੀ ਸੋਚਣ ਦੇ ਅੰਦਾਜ਼ ਬਦਲ ਸਕਦੇ ਨੇ।
ਤੇ ਉਹ ਇਨਸ਼ਾਅੱਲਾ ਜਿਹੜਾ ਨਾ ਉਹ ਕਰਾਂਗੇ, ਉਹ ਤੁਹਾਡੇ ਨਾਲ ਮਿਲ ਕੇ ਕਰਾਂਗੇ ਜਿਉਂਦੇ ਇਨਸ਼ਾਅੱਲਾ। ਵਾਸਤੇ ਰਹੋ। ਪੰਜਾਬ 'ਚ ਬੜੀ ਸੋਹਣੀ ਗੱਲ ਕੀਤੀ ਹੈ ਕਿ ਪੰਜਾਬ ਇੱਕ ਹੀ ਆ। ਜਿੱਥੇ ਜਿੱਥੇ ਵੀ ਕੋਈ ਪੰਜਾਬੀ ਬੈਠਾ ਨਾ, ਉਹ ਇੱਕ ਹੀ ਕੁਨਬਾ। ਦੁਨੀਆ ਦੇ ਕਿਸੇ ਮੁਲਕ 'ਚ ਬੈਠਾ, ਟੈਲੀਫੋਨ ਜੀ ਕੋਈ ਕਿਤੋਂ ਆਂਦਾ, ਰਾਣਾ ਸਾਹਿਬ ਕੋਈ ਕਿਤੋਂ ਆਂਦਾ, ਪਰ ਉਹੀ ਪਿਆਰ, ਉਹੀ ਦੁਆਵਾਂ, ਉਹ ਮਾਂ ਪਿਓ ਵਾਲੀਆਂ, ਬਿਲਕੁਲ ਐਸਾ, ਉਹੀ ਸਲਾਮਾਂ ਸਾਨੂੰ ਦੱਸਦੇ ਵੀ ਆ ਵੀ ਇਦਾਂ ਨਹੀਂ ਇਦਾਂ, ਬਿਲਕੁਲ ਐਸਾ, ਤੇ ਉਹ ਇੱਕ ਹੀ ਆ ਪੰਜਾਬ, ਪੰਜਾਬੀ ਇੱਕ ਹੀ ਹੈ। ਬਿਲਕੁਲ ਐਸਾ। ਅੱਛਾ, ਜਿਹੜੀ ਤੁਸੀਂ ਇੱਕ ਗੱਲ ਕਰ ਰਹੇ ਸੀ ਨਾ ਵੀ ਕੋਈ ਕਿਸੇ ਵੀ ਮੈਦਾਨ ਦੇ ਵਿੱਚ ਆ ਨਾ, ਮਾਂ ਬੋਲੀ ਦੇ ਵਿੱਚ ਆ, ਪੰਜਾਬੀ ਦੇ ਵਿੱਚ ਆ, ਉਹ ਆਪਣਾ ਹਿੱਸਾ ਪਾ ਰਿਹਾ। ਜਿੱਦਾਂ ਹੁਣ ਸ਼ਾਹ ਸਰੋਇਆ ਸਾਹਿਬ ਬੈਠੇ ਆ, ਸਰੋਇਆ ਸਾਹਿਬ 1 ਮਿੰਟ ਦੀ ਸਿਰਫ ਦੱਸਿਓ ਵੀ ਤੁਸੀਂ, ਤੁਹਾਨੂੰ ਰੱਬ ਨੇ ਇੱਕ ਇਲਮ ਦਿੱਤਾ ਸਬਜ਼ੀਆਂ ਦਾ, ਤੁਸੀਂ ਉਹ ਚੈਨਲ ਬਣਾ ਕੇ ਵਿੱਚੋਂ ਛੱਡੀ ਰੱਖਿਆ ਵੀ ਹੁਣ ਕੋਈ ਚਾਲੂ ਕੀਤਾ, ਇਹ ਵੀ ਇੱਕ ਇਲਮ ਆ ਜੇ ਕਿਸੇ ਤੱਕ ਪਹੁੰਚ ਜਾਵੇ ਭੱਲੀ ਹੈ। ਉਹ ਕੀ ਹਾਂਜੀ, ਬਣਾ ਹੁਣ ਰਿਹਾ? ਦੁਬਾਰਾ ਇਨਸ਼ਾਅੱਲਾ ਸ਼ੁਰੂ ਕਰਤਾ ਚੈਨਲ ਅਸੀਂ, ਅੱਛਾ ਜੀ, ਤਾਂ ਜਿੰਨਾ ਕੁਝ ਸਾਨੂੰ ਪਤਾ ਅਸੀਂ ਆਵਾਮ ਤੱਕ ਪਹੁੰਚਾ ਰਹੇ ਹਾਂ। ਅੱਛਾ, ਸਬਜ਼ੀਆਂ ਦਾ ਨੌਲੇਜ ਆ ਜਾਂ ਕੋਈ ਹੋਰ ਜਿਹੜਾ ਵੀ ਸਾਡੇ ਹੈਗਾ ਐਗਰੀਕਲਚਰ ਦੇ ਹਵਾਲੇ ਨਾਲ, ਉਹ ਸਾਰਾ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ। ਹਾਂ। ਸ਼ਾਹ ਸਰੋਇਆ ਨਾਮ ਤੋਂ ਚੈਨਲ ਆ। ਅੱਛਾ ਸਰੋਇਆ ਸਾਹਿਬ, ਉਹ ਲੋਕਾਂ ਨੂੰ ਥੋੜੀ ਜਿਹੀ ਮਿਹਰਬਾਨੀ ਕਰੋ, ਦਵਾਈ ਦਾਰੂ ਤੋਂ ਵੀ ਬਚਾਓ। ਉਹ ਵੀ ਦਵਾਈ ਤੁਹਾਡੇ ਦਾਰੂ ਹੱਥ 'ਚ। ਤੋਂ ਹਲੇ ਮੁਸ਼ਕਲ ਕੰਮ ਆ, ਹਲੇ ਪਾਕਿਸਤਾਨ ਸਾਡਾ ਉਸ ਲੈਵਲ ਤੇ ਨਹੀਂ ਪਹੁੰਚੇ ਅਸੀਂ। ਤੁਸੀਂ ਉਹ ਬਿਸਮਿਲ੍ਲਾ ਤਾਂ ਕਰੋ ਹੌਲੀ ਹੌਲੀ। ਬਿਸਮਿਲ੍ਲਾ ਕੀਤੀ, ਅਸੀਂ ਆਪਣੇ ਵਾਸਤੇ ਲਾਉਣ ਲੱਗੇ ਆ ਆਰਗੈਨਿਕ ਦਾ, ਹਾਂ, ਤੇ ਉਹਦੇ ਲੋਕਾਂ ਨੂੰ ਦੱਸਾਂਗੇ ਵੀ ਕਿ ਇਸ ਤਰ੍ਹਾਂ ਤਿਆਰ ਕਰੋ। ਤੇ ਉਹ ਅਸੀਂ ਉਹ ਜਿਹੜੀ ਖਾਦ ਆ, ਜਿਹੜੀ ਆਰਗੈਨਿਕ ਖਾਦ, ਉਹ ਵੀ ਇਸਤੇਮਾਲ ਕਰਾਂਗੇ। ਉਹ ਜਿਹੜੀ ਸਪਰੇਆਂ ਆਰਗੈਨਿਕ ਆ, ਉਹ ਵੀ ਟ੍ਰਾਇਲ ਲਾਵਾਂਗੇ ਇਨਸ਼ਾਅੱਲਾ। ਵੀ ਕਮ ਸੇ ਕਮ ਜ਼ਿਮੀਦਾਰ ਆਪਣੇ ਵਾਸਤੇ ਜਿਹੜੇ ਕਿਚਨ ਗਾਰਡਨਿੰਗ ਆ ਲੋਕ ਘਰਾਂ ਚਲਾਉਂਦੇ ਆ ਨਾ, ਉਹ ਤਾਂ ਕਿ ਆਪਣਾ ਉਹ ਤਾਂ ਆਰਗੈਨਿਕ ਤਿਆਰ ਕਰ ਲੈਣ ਨਾ। ਬਾਕੀ ਮਾਰਕੀਟ ਤੇ ਜਿਹੜਾ ਹੈ ਉਹ ਹੈ ਹੀ ਹੈ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ ਜੀ। ਇਹ ਵੀ ਅੱਛਾ, ਚਾਚੇ ਬੂਟੇ ਨੇ ਅੱਗੇ ਬੜੀ ਸੋਹਣੀ ਗੱਲ ਕੀਤੀ, ਕਹਿੰਦਾ ਵੀ ਇੱਕ ਰੱਟਾ ਹੁੰਦਾ ਉਹ ਭੁੱਲ ਜਾਂਦਾ ਜੀ ਜੀ, ਤੇ ਜਿਹੜੀ ਸੁਣੀ ਹੋਵੇ ਨਾ, ਆ ਲਿਆ ਓਏ ਅਗਾਂ ਲਿਆਓ। ਅੱਛਾ ਜੀ, ਇਹ ਗੱਲ ਨਾ, ਚਾਚਾ ਬੂਟਾ ਵੀ ਬੈਠੇ, ਸਿਆਣੇ ਬੰਦੇ ਬੈਠੇ, ਰਾਣਾ ਸਾਹਿਬ ਵੀ, ਆ ਨਾ ਖਰਬੂਜਾ ਨਹੀਂ ਹੈ, ਇਹ ਆ ਉਹ ਜਿਹੜਾ ਹੁੰਦਾ ਗੋਲ ਜਿਹਾ, ਕੋਈ ਗਰਮਾ ਕਹਿੰਦਾ, ਕੋਈ ਸਰਦਾ ਕਹਿੰਦਾ। ਸਰਦਾ? ਅੱਛਾ ਜੀ, ਇਹ ਕਿਸੇ ਬੰਦੇ ਨੂੰ ਕੋਈ ਪੱਕਾ ਇਹਦਾ ਨਾਮ ਪਤਾ ਹੋਵੇ ਨਾ ਜੀ, ਉਹ ਜ਼ਰੂਰ ਦੱਸੋ, ਉਹ ਦੱਸਿਓ ਜੀ ਜ਼ਰੂਰ। ਹਰਗੋਸ਼ ਦਾ ਨਾਮ ਪੁੱਛਣਾ, ਹਰਗੋਸ਼ ਦਾ ਨਾਮ ਕੀ ਹੈ? ਸੈਯਦ ਹਰਗੋਸ਼, ਖਰਗੋਸ਼, ਹਾਂ। ਸੈਯਦ ਪੰਜਾਬੀ ਚ ਕੀ ਕਹਿੰਦੇ ਨੇ? ਸੈਯਦ ਕਹਿੰਦੇ, ਤੇ ਉਰਦੂ ਚ? ਉਰਦੂ ਚ ਖਰਗੋਸ਼ ਕਹਿੰਦੇ ਆ। ਨਹੀਂ ਨਹੀਂ। ਹਾਂਜੀ ਬਾਬਾ ਜੀ। ਸਿਆ ਵੀ ਕਹਿੰਦੇ ਆ। ਹਾਂ, ਸੱਸਾ, ਸੱਸਾ ਪੰਜਾਬੀ ਚ ਸੱਸਾ। ਸ਼ਾਹ ਵੀ ਕਹਿੰਦੇ ਆ। ਹਾਂ, ਨਹੀਂ ਸ਼ਾਹ ਕਹਿੰਦੇ ਆ, ਸੱਸਾ ਕਹਿੰਦੇ ਆ ਪੰਜਾਬੀ ਚ, ਸੱਸਾ ਕਹਿੰਦੇ ਆ, ਸੈਯਦ ਕਹਿੰਦੇ ਆ। ਤੁਸੀਂ ਪੁੱਛ ਰਹੇ ਉਰਦੂ ਚ? ਹਰਗੋਸ਼ ਕਿਉਂ ਕਹਿੰਦੇ ਨੇ ਇਹਨਾਂ ਨੂੰ ਹਰਗੋਸ਼? ਅੱਛਾ, ਇਹ ਨੁਕਤੇ ਦੀ ਗੱਲ ਹੈ, ਤੁਸੀਂ ਦੱਸੋ ਫਿਰ, ਇਹ ਦੱਸੋ। ਤੇ ਗੋਸ਼ ਕੰਨ ਹੈ। ਗੋਸ਼ ਕੰਨ ਹਾਂ, ਤੇ ਹਰ ਖੋਤਾ, ਖੋਤੇ ਦੇ ਕੰਨਾਂ ਵਾਲਾ। ਅੱਛਾ ਜੀ, ਮਾੜੀ ਲੈ, ਤੂੰ ਤਾਂ ਜ਼ਰੂਰ ਕਰਨੀ ਹੈ। ਹਾਂ ਜੀ ਤੁਸੀਂ ਸਮਝੇ ਨਹੀਂ ਉਹਨਾਂ ਨੇ ਕੀ ਕਿਹਾ, ਪਹਿਲੀ ਤਾਂ ਇਹ ਸੁਣ ਲਓ। ਤੁਸੀਂ ਕਹਿ ਰਹੇ ਆ ਖਰਗੋਸ਼, ਉਹ ਕਹਿ ਰਹੇ ਤੁਸੀਂ ਇਹ ਕਹਿ ਰਹੇ ਆ ਹਰਗੋਸ਼। ਅੱਛਾ, ਹਾਂ, ਪਹਿਲਾਂ ਤਾਂ ਤੁਸੀਂ ਆਪਣੇ ਆ ਦੋ ਲਫ਼ਜ਼ ਕਲੀਅਰ ਕਰੋ ਵੀ ਇਹ ਤੁਸੀਂ ਹਰਗੋਸ਼ ਕਹਿ ਰਹੇ ਆ ਨਾ ਜੀ। ਹਰਗੋਸ਼, ਹਰਗੋਸ਼। ਤੁਸੀਂ ਕਹਿ ਰਹੇ ਖਰਗੋਸ਼। ਉਹ ਖੇ ਖਰ ਵਾਲੇ ਜਿਹੜਾ ਨਾ, ਹਾਂ, ਉਹ ਤਲਫਜ਼ ਦੇ ਵਾਦਾ ਘਟ ਹੈ। ਇਹ ਸਿਆਲਕੋਟੀ ਖੇ ਨੂੰ ਹਰ ਕਹਿੰਦੇ ਆ। ਹਾਂ, ਬਾਈ ਤਾਂ ਉਹੀ ਖਰਗੋਸ਼, ਉਹੀ ਖੇਰੇ ਗਾਵਾਂ ਨਹੀਂ ਵਾਸ਼ੀ। ਮੈਂ ਇਹਨਾਂ ਦੀ ਵੀਡੀਓ 'ਚ ਵੀ ਦੇਖਿਆ, ਮੈਂ ਉੱਥੇ ਵੀ ਕਿਹਾ ਵੀ ਇਹ ਇਹ ਹਰਗੋਸ਼ ਬੋਲੀ ਆ, ਬੋਲੀ ਆ। ਉਹ ਜੈਲੋ ਪੀਮਨ ਵਾਲਾ ਨਹੀਂ ਹਾਂ, ਪੰਜਾਬੀ ਦੇ ਵੱਖਰੇ ਵੱਖਰੇ ਉਹੀ ਅਸਲ ਕਿਉਂਕਿ ਖੋਤੇ ਦੇ ਕੰਨਾਂ ਵਾਲਾ, ਖੋਤੇ ਦੇ ਕੰਨਾਂ। ਉਹਦੇ ਕੰਨ ਖੋਤੇ ਤਰ੍ਹਾਂ ਨੇ। ਹਾਂ, ਤੇ ਇਹ ਨਾ ਜੀ, ਇਹਦਾ ਵੇਰਵਾ ਕੱਢਣਾ, ਚਾਚਾ ਬੂਟਾ ਜੇ ਫੋਨ ਕੱਢ ਸਕਦਾ, ਨਹੀਂ ਤਾਂ ਫੇਰ ਕੱਢਦੀ ਵੀ ਇਹਨੂੰ ਕੋਈ ਗਰਮੀਆਂ ਦੇ ਵਿੱਚ ਇਹਨੂੰ ਸਰਦਾ ਕਹਿਣ ਲੱਗ ਜਾਂਦੇ ਆ, ਸਰਦੀਆਂ 'ਚ ਗਰਮਾ ਕਹਿਣ ਲੱਗਦੇ ਆ, ਵੀ ਸਰਦੀਆਂ 'ਚ ਕਿਹੜੀ ਨਿੱਘ ਦਿੰਦਾ ਹੈ ਕੀ? ਹੈ ਕੀ? ਇਹ ਫਾੜੀ ਦੋ ਨੇ ਜੀ, ਦੋ ਫਲਾਂ। ਦੋ ਫਾੜਾ ਜੀ। ਇਹ ਲਹਿਦਾ ਦੋ, ਸਰਦਾ ਲਹਿਦਾ ਤੇ ਗਰਮਾ ਲਹਿਦਾ। ਜਿਹੜਾ ਸਰਦਾ ਉਹ ਮਿੱਠਾ, ਜਿਹੜਾ ਗਰਮਾ ਉਹ ਮਿੱਠਾ ਨਹੀਂ, ਉਹਦੇ 'ਚ ਇੰਨੀ ਮਿਠਾਸ ਨਹੀਂ, ਲੇਕਿਨ ਹੈ ਇਹਦੇ ਨਾਲ ਦਾ ਹੀ ਨਹੀਂ ਉਹ ਤਾਂ ਹੈ ਜੀ। ਹਾਂ, ਮੂੰਗਰੇ ਤੇ ਸਿੰਗਰੇ 'ਚ ਫਰਕ ਤਾਂ ਹੈ ਨਾ ਜੀ। ਇੱਕ ਮੂੰਗਰਾ ਇੱਕ ਸਿੰਗਰਾ। ਮੂੰਗਰਾ ਜਿਹੜਾ ਉਹ ਛੋਟਾ ਰਹੇਗਾ, ਲੰਬਾ ਨਹੀਂ ਹੋਏਗਾ। ਉਹ ਕੀ ਕਹਿੰਦਾ ਜਿਹੜਾ ਹੁੰਦਾ, ਸਿੰਗਰਾ ਉਹ ਛੋਟਾ ਨਹੀਂ ਹੋਏਗਾ, ਉਹ ਲੰਬਾ ਹੋਏਗਾ। ਉਹ ਤੂੰ ਕੀ ਕਹਿੰਦਾ ਹੁੰਦਾ ਜਦੋਂ ਫਿਲਮ ਲੰਬੀ ਕਰਦਾ, ਆਵਾਜ਼ ਟਾਈਮ ਲੈ ਰਿਹਾ। ਹਾਂ, ਹੋਰ ਕੁਝ ਵੀ ਨਹੀਂ ਹੈ। ਅਖੇ ਜੀ, ਜਿਹੜਾ ਮਿੱਠਾ ਉਹ ਗਰਮਾ, ਜਿਹੜਾ ਫਿੱਕਾ ਸਰਦਾ, ਇਹ ਤਾਂ ਕੋਈ ਨਿਸ਼ਾਨੀ ਨਜ਼ਰ ਨਾ ਨਹੀਂ, ਹੋਵੇ। ਨਿਸ਼ਾਨੀ ਹੈ ਹੋਰ ਕੀ ਹੈ, ਉਹ ਮਿੱਠਾ ਹੁੰਦਾ, ਸਰਦਾ ਮਿੱਠਾ ਹੋਏਗਾ। ਤੁਸੀਂ ਜਿਹੜਾ ਗਰਮਾ ਹੁੰਦਾ ਨਹੀਂ, ਨਿੱਤੀ ਕਾ ਨਹੀਂ ਲੱਗਦਾ। ਹਾਂ, ਤੇ ਜਿਹੜਾ ਸਰਦਾ ਹੁੰਦਾ ਉਹ ਆਂਦਾ ਖਰਬੂਜਾ, ਚੁਆਣਾ, ਇਹ ਸਰਦਾ ਗਰਮਾ। ਸਿਆਲੇ 'ਚ ਤਾਂ ਆਂਦਾ ਹੀ ਕੋਈ ਨਹੀਂ, ਮੈਂ ਤਾਂ ਉਹ ਕਿਹਾ ਸੀ। ਇੱਕੋ ਚੀਜ਼ ਦੇ ਦੋ ਨਾਮ ਆ, ਇੱਕ ਹੀ ਚੀਜ਼ ਹੈ। ਅੱਛਾ ਜੀ, ਉਹ ਕਹਿੰਦੇ ਇੱਕੋ ਸ਼ਾਇਦ ਦੇ ਦੋ ਨਾਮ ਆ। ਨਹੀਂ, ਇਹ ਬੋਲਣ ਦੀ ਸਰਦਣ ਦੀ ਫਰਕ ਆ, ਬੋਲੀ ਕੀ ਫਰਕ। ਅੱਛਾ ਚਲੋ ਛੱਡਣ ਨੂੰ, ਤੁਸੀਂ ਕੋਈ ਗੱਲਬਾਤ ਨਹੀਂ ਕਰਨੀ?
ਅੱਛਾ ਤੁਸੀਂ ਖਾਓ ਜੀ, ਚਾਚੇ ਬੂਟੇ ਨਾਲ ਅਸੀਂ ਗੱਲ ਕਰਦੇ ਹਾਂ। ਹੁਣ ਗੱਲ ਕੀ ਕਰਨੀ, ਗੱਲ ਤਾਂ ਹੋ ਗਈ ਹੁਣ। ਮੈਂ ਤੈਨੂੰ ਇਹ ਪੁੱਛਣ ਲੱਗਿਆ ਸੀ, ਤਾਂ ਹੁਣ ਨਾ ਉਹਦੇ ਮਾਈਕ ਸਾਹਮਣੇ ਕਰਕੇ ਨਾ ਉਹ ਗੱਲ ਕਰ ਰਹੇ ਆ ਮੈਂ ਹੋਰ ਗੱਲ ਸੁਣਾਣਾ ਤੁਹਾਨੂੰ ਨਾ। ਵੀ ਉਹ ਕਹਿੰਦੇ ਵੀ ਤੁਹਾਡਾ ਪਿਓ ਕਿਸ ਤਰ੍ਹਾਂ ਮਰਿਆ ਉਹ ਨਿੱਘਾ ਬਿਮਾਰ ਹੋਇਆ ਸੀ ਤੇ ਮਰ ਗਿਆ। ਟੈਕਨੀਕਲੀ ਬੂਟੇ ਨੂੰ ਉਠਾਣਾ ਸਾਰੇ ਤੇ ਮੈਂ ਬੂਟੇ ਨਾਲ ਗੱਲ ਕਰਦਾ, ਤੁਸੀਂ ਤਵੱਕਲ ਸਾਹਿਬ ਗੱਲ ਕਰੋ। ਯਾਰ ਸਨ ਨਾ 3, ਅੱਛਾ ਜੀ। ਇੱਕ ਗੁੱਜਰ, ਇੱਕ ਰਾਣਾ ਸਾਹਿਬ, ਹਾਂ। ਰਾਣਾ ਸਾਹਿਬ, ਹੂੰ। ਇੱਕ ਮਰਾਸੀ ਤੇ ਇੱਕ ਰਾਈ। ਅੱਛਾ ਇਹ ਯਾਰ ਸਨ। ਲਓ। ਇਹ ਦਾਵਤ ਕਰਦੇ ਸਨ ਇੱਕ ਦੂਸਰੇ ਦੀ ਨਾ ਵਾਰੋ ਵਾਰੀ। ਅੱਛਾ। ਕਦੇ ਕਿਸੇ ਨੇ ਕਿਸੇ ਦੇ ਘਰ ਜਾਣਾ, ਕਦੇ ਕਿਸੇ ਨੇ ਕਿਸੇ ਦੇ ਘਰ ਜਾਣਾ। ਹੂੰ। ਇੱਕ ਦਿਨ ਦਾਵਤ ਆ ਗਈ ਰਾਈ ਦੇ ਘਰ, ਅੱਛਾ ਜੀ। ਮਹਿਰ ਸਾਹਿਬ ਦੇ ਘਰ ਨਾ, ਉਹਨਾਂ ਨੇ ਇਹਨਾਂ ਦੇ ਘਰ, ਠੀਕ। ਉਹ ਦਾਵਤ ਆ ਗਈ, ਇਹ ਤਿੰਨੇ ਟੁਰ ਗਏ। ਉਹਨਾਂ ਹੋ ਰਾਤ ਨੂੰ ਹਿਦਮਤ ਸੇਵਾ ਕੀਤੀ। ਅੱਜ ਜਿਵੇਂ ਤੁਸੀਂ ਕਰ ਰਹੇ ਹੋ ਸਾਡੀ ਹਿਦਮਤ ਸੇਵਾ, ਉਹਨਾਂ ਨਾਲ ਖੀਰ ਵੀ ਬਣਾਈ। ਹੂੰ। ਉਹ ਖੀਰ ਬਣਾਈ ਨਾ ਤੇ ਉਹ ਇਹ ਬੜੇ ਖੁਸ਼ ਹੋਣ ਕੇ ਹੂੰ। ਖੀਰ ਵੀ ਆਈ ਲੋ। ਉਹਨੇ ਕਿਹਾ ਨਾ ਬਈ, ਹੂੰ। ਇਹ ਖੀਰ ਸਵੇਰੇ ਲੱਭੂ, ਹਾਂ। ਤੇ ਉਹਨੂੰ ਲੱਭੂ ਜਿਹੜਾ ਹਾਬ ਚੰਗੀ ਸੁਣਾਏਗਾ। ਹਾਂ, ਚੰਗਾ ਖਾਓ ਸੁਣਾ। ਵਾਹ ਵਾਹ। ਠੀਕ ਹੈ ਜੀ। ਹਾਂਜੀ। ਉਹਨਾਂ ਕਿਹਾ ਠੀਕ ਹੈ ਜੀ, ਹਾਬ ਸੁਣਾ ਦੇਂਗੇ ਸਵੇਰੇ। ਉਹ ਸਵੇਰ ਜਦੋਂ ਉੱਠੇ ਤੇ ਉਹ ਮਹਿਰ ਸਾਹਿਬ ਆ ਗਏ। ਉਹਨੇ ਕਿਹਾ ਹਾਂ ਵੇ ਗੁਜਰਾ, ਸੁਣਾ ਜ਼ਰਾ ਹਾਬ। ਉਹਨੇ ਕਿਹਾ ਹਾਬ ਕੀ ਸੁਣਾਣੀ ਹੈ, ਮੈਨੂੰ ਰਾਤੀ ਹਾਬ ਦੇ ਵਿੱਚ ਫਰਿਸ਼ਤਾ ਆਇਆ ਤੇ ਉਹ ਲੈ ਕੇ ਨਾ ਮੱਕੇ ਦੀ ਜ਼ਿਆਰਤ ਤੇ ਚਲਾ ਗਿਆ। ਸੁਭਾਨ ਅੱਲਾਹ। ਤੇ ਮੈਂ ਤੇ ਰਾਤ ਮੇਰੀ ਜਿਹੜੀ ਮਾਸ਼ਾਅੱਲਾ ਹੂੰ। ਉੱਥੇ ਚੱਲਦੀ ਰਹੀ। ਫਿਰ ਵਾਰੀ ਆ ਗਈ ਰਾਣਾ ਸਾਹਿਬ ਦੀ। ਹਾਂਜੀ ਰਾਣਾ ਸਾਹਿਬ ਤੁਸੀਂ ਸੁਣਾਓ। ਉਹਨਾਂ ਕਿਹਾ ਵੀ ਮੈਨੂੰ ਵੀ ਰਾਤੀ ਫਰਿਸ਼ਤਾ ਆਇਆ, ਉਹ ਮਦੀਨਾ ਮਨਵਰਾ ਦੀ ਜ਼ਿਆਰਤ ਤੇ ਲੈ ਗਿਆ। ਸੁਭਾਨ ਅੱਲਾਹ। ਤੇ ਮੈਂ ਤੇ ਮਾਸ਼ਾਅੱਲਾ ਸਾਰੀ ਰਾਤ ਜਿਹੜਾ ਨਾ ਉਹ ਉੱਥੇ ਜ਼ਿਆਰਤਾਂ ਕਰਦਾ ਰਿਹਾ। ਸੁਭਾਨ। ਹੁਣ ਤੀਸਰੀ ਵਾਰੀ ਸੀ ਮੀਰਜ਼ਾਦੇ ਦੀ। ਹੂੰ। ਉਹਨੇ ਕਿਹਾ ਵੀ ਮੀਰ ਆਲਮਾ ਤੂੰ ਸੁਣਾ ਤੇਰੀ ਹਾਬ। ਉਹਨੇ ਕਿਹਾ ਵੀ ਮੇਰੀ ਹਾਬ ਤੇ ਬੜੀ ਭੈੜੀ। ਹਾਂ। ਉਹਨੇ ਕੀ ਹੋਇਆ? ਉਹਨੇ ਕਿਹਾ ਮੈਂ ਰਾਤੀ ਸੁੱਤਾ ਸਾਂ, 2 ਵਜੇ ਨਾਲ ਨਾ ਮੌਤ ਦਾ ਫਰਿਸ਼ਤਾ ਆਇਆ ਇਜ਼ਰਾਈਲ। ਹਾਂ। ਉਹਨੇ ਆਖਿਆ ਉੱਠੇ ਮਰਾਸੀ ਆ ਖੀਰ ਖਾ। ਮੈਂ ਕਿਹਾ ਨਹੀਂ ਮੈਂ ਨਹੀਂ ਖਾਣੀ, ਮੈਂ ਸਵੇਰੇ ਖਾਣੀ। ਉਹਨੇ ਕਿਹਾ ਤੇਰੀ ਜਾਨ ਕੱਢ ਲੈਣੀ ਮੈਂ, ਖੀਰ ਖਾ। ਮੈਂ ਤੇ ਫਿਰ ਭਾਜ ਉੱਠਿਆ ਤੇ ਮੈਂ ਤੇ ਫਿਰ ਖੀਰ ਖਾਧੀ। ਖਾਣੀ ਪਈ। ਉਹ ਦੂਜੇ 2 ਕਹਿੰਦੇ ਨੇ ਉਹ ਤੁਸੀਂ ਕਿਉਂ ਨਹੀਂ, ਉਹ ਸਾਨੂੰ ਕਿਉਂ ਨਹੀਂ ਉਠਾਇਆ? ਉਹਨੇ ਕਿਹਾ ਤੇਰਾ ਪਤਾ ਕੀਤਾ, ਤੂੰ ਮੱਕੇ ਹੈ, ਤੂੰ ਮਦੀਨੇ ਫਿਰਨਾ ਹੈ। ਮੈਂ ਹੈ ਹੀ ਨਹੀਂ, ਮੈਂ ਕਿਹਨੂੰ ਕਹਿੰਦਾ ਗੀਰ ਕਰ। ਹਾਜ਼ਰ ਜਵਾਬੀ ਜਿਹੜੀ ਹੈ ਨਾ, ਇਹ ਇੱਕ ਫਨ ਹੈ। ਫਨ। ਔਰ ਇਹ ਫਨ ਜਿਹੜਾ ਨਾ ਹਾਜ਼ਰ ਜਵਾਬੀ ਦਾ, ਇਹ ਹਰ ਇਨਸਾਨ ਨੂੰ ਆਉਣਾ ਚਾਹੀਦਾ। ਵਾਹ ਵਾਹ ਵਾਹ। ਬੰਦਾ ਜਦੋਂ ਵੀ ਕਿਤੇ ਫਸੇਗਾ ਹਾਜ਼ਰ ਜਵਾਬੀ ਚ ਹਾਜ਼ਰ ਜਵਾਬੀ। ਲਓ ਜੀ, ਤਵੱਕਲ ਬਾਦ ਸਾਹਿਬ ਦੀ ਅਖੀਰਲੀ ਮਿੱਠੀ ਹਾਸੇ ਵਾਲੀ ਗੱਲ ਦੇ ਉੱਤੇ ਤੇ ਸਾਨੂੰ ਇਜਾਜ਼ਤ ਦਿਓ ਜੀ। ਤੇ ਜਿਉਂਦੇ ਵਸਦੇ ਰਹੋ, ਇਦਾਂ ਹੀ ਪਿਆਰ ਦਿਖਾਉਂਦੇ ਰਹੋ ਜੀ। ਤੇ ਜਿੱਥੇ ਜਿੱਥੇ ਕੋਈ ਪੰਜਾਬੀ ਬੈਠਾ, ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ। ਜਿਉਂਦੇ ਵਸਦੇ ਰਹੋ। ਬਹੁਤ ਸ਼ੁਕਰੀਆ। ਹਾਂ, ਅੱਲਾ ਸੱਚੇ ਦੇ ਸਪੁਰਦ।